ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕੁਲਬੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦਿਨ ਸ਼ਨੀਚਰਵਾਰ ਤੇ ਆਪਣੇ ਨਾਲ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ। ਇਹਨਾਂ ਦਾ ਨੰਬਰ 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ ਅਤੇ ਸਾਊਥ ਵੈਸਟ ਫਾਰਮੇਸੀ ਵਾਲੇ, ਜਿਨ੍ਹਾਂ ਦੀਆਂ ਬੇਕਰਸਫੀਲਡ ਵਿੱਚ 2 ਫਾਰਮੇਸੀ ਨੇ। ਕਿਸੇ ਵੀ ਤਰੀਕੇ ਦੀ ਪ੍ਰਿਸਕ੍ਰਿਪਸ਼ਨ ਲਈ ਹਮੇਸ਼ਾ ਇਹਨਾਂ ਨੂੰ ਯਾਦ ਰੱਖੋ। ਨੰਬਰ 6618375700 ਦੇ ਉੱਤੇ। ਤੇ ਮਿੰਟੂ ਗੁਰੂਸਰੀਆ ਜੀ, ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕੈਗ ਨੇ ਭਾਰਤ ਦੀ ਦੇਸੀ ਮਿਜ਼ਾਈਲ ਦੇ ਉੱਤੇ ਉਠਾਏ ਸਵਾਲ। ਦੇਖੋ ਰਾਜਕਰਨਵੀਰ ਸਿੰਘ ਜੀ, ਇੱਕ ਗੱਲ ਸੋਚਣ ਵਾਲੀ ਹੈ ਕਿ ਹਰੇਕ ਸੰਸਥਾਨ, ਹਰੇਕ ਸਾਡੇ ਦੇਸ਼ ਦਾ ਕੋਈ ਵੀ ਵੱਡਾ ਅਦਾਰਾ ਹੈ, ਖਾਸ ਤੌਰ ਤੇ ਕੇਂਦਰ ਦੇ ਮਤਹਿਤ ਆਉਣ ਵਾਲੀ ਹਰੇਕ ਸੰਸਥਾਗਤ ਕੋਈ ਵੀ ਇਸ ਤਰ੍ਹਾਂ ਦੀ ਇਕਾਈ, ਸੰਵਿਧਾਨਕ ਇਕਾਈ, ਉਹ ਸਾਰੀਆਂ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਭਰੋਸੇਯੋਗਤਾਵਾਂ ਕਿਤੇ ਨਾ ਕਿਤੇ ਉਹਨਾਂ ਤੇ ਊਣੀਆਂ ਰਹਿ ਜਾਂਦੀਆਂ। ਪਰ ਇੱਕ ਕਹਿ ਗਿਆ ਜਿਹਦੀਆਂ ਰਿਪੋਰਟਾਂ ਹਮੇਸ਼ਾ ਉਹ ਕਹਿ ਸਕਦੇ ਆ ਕਿ ਬਹੁਤ ਸਟ੍ਰਿਕ ਤੇ ਬਹੁਤ ਨਿਰਪੱਖ। ਤੇ ਜੇ ਉਹਨੂੰ ਕਹਿ ਦਈਏ ਕਿ ਉਹ ਰਿਪੋਰਟਾਂ ਆਉਂਦੀਆਂ ਨੇ ਜਿੱਦਾਂ ਇੱਕ ਠੋਕ ਕੇ ਆਉਂਦੀਆਂ, ਤਾਂ ਉਹਨਾਂ 'ਚ ਦਲੇਰੀ ਵੀ ਕਮਾਲ ਦੀ ਹੈ। ਕਿਉਂਕਿ ਇਹ ਅਸੀਂ ਦੇਖਦੇ ਹੀ ਪਏ ਹਾਂ ਕਿ ਦੌਰ ਇਸ ਤਰ੍ਹਾਂ ਦਾ, ਜਦੋਂ ਹਰੇਕ ਚੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕੁਚਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਖਰੀਦਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਸ ਦੌਰ 'ਚ ਕੈਗ ਜੋ ਕੰਮ ਕਰਦੀ ਪਈ ਹੈ ਉਹਦੀ ਸਲੋਤ ਤੇ ਕਰਨੀ ਬਣਦੀ। ਇਹਨਾਂ ਨੇ ਹੁਣ ਦੇਖੋ ਡਿਫੈਂਸ ਦੇ ਨਾਲ ਜੁੜਿਆ ਮੁੱਦਾ ਚੁੱਕਿਆ, ਰੇਲਵੇ ਨਾਲ ਜੁੜਿਆ ਮੁੱਦਾ ਉਹਦਾ ਖੁਲਾਸਾ ਕਰ ਦਿੱਤਾ, ਫਸਲੀ ਬੀਮਾ ਦਾ ਉਹਦਾ ਖੁਲਾਸਾ ਕਰ ਦਿੱਤਾ, ਹੋਰ ਪਤਾ ਹੀ ਨਹੀਂ ਕਿੰਨੇ ਕੁ ਖੁਲਾਸੇ ਕਰਦੇ। ਅਨਾਜ ਘੁਟਾਲਾ ਜਿਹੜਾ ਸਾਡੇ ਪੰਜਾਬ ਦਾ ਸੀ, ਉਹਨਾਂ ਨੇ ਪਰਦਾਫਾਸ਼ ਕੀਤਾ ਸੀ। ਹੁਣ ਇਹਨਾਂ ਨੇ ਸਾਡੀ ਜਿਹੜੀ ਮਿਜ਼ਾਈਲ ਹੈ, ਦੇਸੀ ਮਿਜ਼ਾਈਲ ਹੈ ਆਕਾਸ਼, ਉਹਦੇ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਲਾਇਆ। ਉਹ ਕਹਿੰਦੇ ਕਿ ਇਹਦੇ 30% ਸੈਂਪਲ ਹੈ ਜਿਹੜੇ ਉਹ ਫੇਲ ਹੋ ਚੁੱਕੇ ਆ। ਇਸ ਲਈ ਇਹਨੂੰ ਯੁੱਧ ਹੋਣ ਦੀ ਸਥਿਤੀ ਦੇ ਵਿੱਚ ਭਰੋਸੇਯੋਗ ਨਹੀਂ ਮੰਨਿਆ ਜਾ ਸਕਦਾ। ਇਹ ਆਕਾਸ਼ ਤੇ ਬਹੁਤ ਵੱਡਾ ਭਰੋਸਾ ਕਰਦੇ ਸਨ। ਸਾਡੇ ਹਾਕਮ ਵੀ, ਸਾਡੇ ਜਿਹੜੇ ਡਿਫੈਂਸ ਦੇ ਮਾਹਰ ਨੇ, ਉਹ ਵੀ ਕਹਿੰਦੇ ਸੀਗੇ ਕਿ ਆਕਾਸ਼ ਮਿਜ਼ਾਈਲ ਹੈ ਜਿਹੜੀ ਬਾਕਮਾਲ ਹੈ। ਔਰ ਦਿਲਚਸਪ ਗੱਲ ਇਹ ਹੈ ਕਿ ਰਾਜਕਰਨਵੀਰ ਸਿੰਘ ਜੀ, ਇਹ ਜਿਹੜੀ ਮਿਜ਼ਾਈਲ ਆ ਇਹ ਠੀਕ ਉੱਥੇ ਜਾ ਕੇ ਤੈਨਾਤ ਹੋਣੀ ਸੀ ਸਿਲੀਗੁੜੀ ਕੋਰੀਡੋਰ ਦੇ ਵਿੱਚ, ਜਿੱਥੇ ਚੀਨ ਦੇ ਨਾਲ ਇਸ ਸਮੇਂ ਇਹਨਾਂ ਦਾ ਪੇਚ ਫਸਿਆ, ਉੱਥੇ ਤੈਨਾਤੀ ਹੋਣੀ ਸੀਗੀ। ਉਸ ਮਹੱਤਵਪੂਰਨ ਜਗ੍ਹਾ ਲਈ ਆਕਾਸ਼ ਮਿਜ਼ਾਈਲ ਜਿਹੜੀ ਤੈਨਾਤ ਹੋਣੀ ਸੀ, ਉਹਦੇ 30 ਸੈਂਪਲ ਫੇਲ ਹੋ ਜਾਣੇ। ਕੈਗ ਦੀ ਰਿਪੋਰਟ ਵੱਲੋਂ ਇਹ ਕਹਿ ਦੇਣਾ ਕਿ ਇਹ ਜੰਗ ਹੋਣ ਦੀ ਸੂਰਤ ਵਿੱਚ ਭਰੋਸੇਯੋਗ ਹੈ, ਤਾਂ ਫਿਰ ਮੇਕ ਇਨ ਇੰਡੀਆ ਨੂੰ ਵੀ ਧੱਕਾ ਲੱਗਦਾ। ਦੂਜੀ ਗੱਲ ਇਹ ਆ ਕਿ ਇਹਦੇ ਨਿਰਮਾਣ ਦੇ ਵਿੱਚ ਹੁਣ ਤੱਕ 3900 ਕਰੋੜ ਰੁਪਇਆ ਲੱਗ ਚੁੱਕਾ। ਰਾਜਕਰਨਵੀਰ ਜੀ, 3900 ਕਰੋੜ ਰੁਪਏ। 3900 ਕਰੋੜ ਰੁਪਏ ਦੇ ਵਿੱਚੋਂ 95% ਭੁਗਤਾਨ ਵੀ ਹੋ ਚੁੱਕਾ। ਇਹ ਵੀ ਇੱਕ ਸੋਚਣ ਵਾਲੀ ਗੱਲ ਆ ਕਿ 30% ਸੈਂਪਲ ਜਿਸ ਮਿਜ਼ਾਈਲ ਤੇ ਫੇਲ ਹੋਏ ਹੋਣ, ਉਹਦੇ ਲਈ 95% ਭੁਗਤਾਨ ਵੀ ਕਰ ਦਿੱਤਾ ਜਾਵੇ। ਇਹ ਵੀ ਇੱਕ ਸੋਚਣ ਵਿਚਾਰਨ ਵਾਲੀ ਗੱਲ ਆ। ਸੋ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਰਾਜਕਰਨਵੀਰ ਸਿੰਘ ਜੀ ਕਿ ਇਸ ਸਮੇਂ ਭਾਰਤ ਜਦੋਂ ਚੀਨ ਦੇ ਨਾਲ ਵੀ ਖੜੀਕਾ ਉਹਦਾ ਚੱਲਦਾ ਪਿਆ, ਆਪਣੇ ਆਪ ਨੂੰ ਉਹ ਸੁਪਰ ਪਾਵਰ ਵਾਲੀ ਦੌੜ ਦੇ ਵਿੱਚ ਵੀ ਸ਼ਾਮਿਲ ਕਰ ਰਿਹਾ, ਦਾਅਵਾ ਕੀਤਾ ਜਾ ਰਿਹਾ। ਸੋ ਉਸ ਸਮੇਂ ਇਹ ਕੈਗ ਦੀ ਰਿਪੋਰਟ ਆ ਜਾਣੀ ਆਕਾਸ਼ ਮਿਜ਼ਾਈਲ ਨੂੰ ਲੈ ਕੇ, ਔਰ ਇਸ ਰਿਪੋਰਟ ਦੇ ਵਿੱਚ ਇੱਥੋਂ ਤੱਕ ਵੀ ਕਿਹਾ ਗਿਆ, ਬੜੀ ਸੋਚਣ ਵਾਲੀ ਗੱਲ ਹੈ ਔਰ ਬੜੀ ਸਮਝਣ ਵਾਲੀ ਗੱਲ ਹੈ ਕਿ 70 ਮਿਜ਼ਾਈਲਾਂ ਇਹੋ ਜਿਹੀਆਂ ਰਾਜਕਰਨਵੀਰ ਸਿੰਘ ਜੀ ਜਿਹੜੀਆਂ ਸਟੋਰ 'ਚ ਖੋਣੋਂ ਹੀ ਆਪਣੀ ਲਾਈਫ ਘਟਾ ਬੈਠੀ। ਯਾਨੀ ਜਿਹੜੀ ਉਹਨਾਂ ਦੀ ਲਾਈਫ ਹੈ, ਇੱਕ ਮਿਜ਼ਾਈਲ ਦੀ ਲਾਈਫ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦੇਵਾਂ, ਉਹ 10 ਸਾਲ ਦੀ ਹੁੰਦੀ ਹੈ। ਜਿਹੜੀ ਉਹਦੀ ਮੈਨੂਫੈਕਚਰਿੰਗ ਡੇਟ ਆ, ਉਹ ਤੋਂ ਲੈ ਕੇ 10 ਸਾਲ ਬਾਅਦ ਉਹ ਐਕਸਪਾਇਰ ਹੋ ਜਾਂਦੀ ਹੈ। ਤਾਂ ਉਹਦੇ ਵਿੱਚ ਕਈ ਮਿਜ਼ਾਈਲਾਂ ਜਿਹੜੀਆਂ ਉਹ ਇਹੋ ਜਿਹੀਆਂ ਨਿਕਲੀਆਂ ਨੇ ਜਿਨ੍ਹਾਂ ਦੀ ਹੁਣ ਲਾਈਫ ਘਟ ਚੁੱਕੀ ਹੈ, ਸਿਰਫ ਤੇ ਸਿਰਫ ਇਸ ਕਰਕੇ ਕਿਉਂਕਿ ਉਹਨਾਂ ਦਾ ਭੰਡਾਰਨ ਸਹੀ ਤਰੀਕੇ ਨਾਲ ਨਹੀਂ ਹੋਇਆ। ਸੋ ਕੈਗ ਵੱਲੋਂ ਇਹ ਕਹਿਣਾ, ਔਰ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਥੋੜੇ ਦਿਨ ਪਹਿਲਾਂ ਇਸੇ ਤਰ੍ਹਾਂ ਜਿਹੜੀ ਸਾਡੀ ਇੱਥੇ ਦੇਸੀ ਬੋਫੋਰਸ ਤੋਪ ਬਣਾਈ ਜਾ ਰਹੀ ਸੀਗੀ,
ਉਹਦੇ ਵਿੱਚ ਜਿਹੜੇ ਕਲਪੁਰਜ਼ੇ ਮੇਡ ਇਨ ਜਰਮਨੀ ਕਹਿ ਕੇ ਲਿਆਂਦੇ ਗਏ ਉਹ ਮੇਡ ਇਨ ਚਾਈਨਾ ਨਿਕਲੇ। ਉਹਦੇ ਤੇ ਵੀ CBI ਨੇ ਹਾਰ ਕੇ ਮੁਕੱਦਮਾ ਦਰਜ ਕੀਤਾ। ਬੜੀ ਫਜ਼ੀਅਤ ਹੋਈ ਇਸ ਪੂਰੇ ਮੁਲਕ ਦੀ, ਪੂਰੀ ਦੁਨੀਆ ਦੇ ਵਿੱਚ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਕੈਗ ਦੇ ਖੁਲਾਸੇ ਨੇ, ਜਾਂ ਉਹ ਜਿਹੜਾ ਕਲਪੁਰਜ਼ਿਆਂ ਵਾਲਾ ਮਸਲਾ ਕਿ ਮੇਡ ਇਨ ਚਾਈਨਾ ਮਾਲ ਅਸੀਂ ਆਪਣੀਆਂ ਤੋਪਾਂ ਚ ਪਾ ਕੇ ਚਾਈਨਾ ਦੇ ਨਾਲ ਹੀ ਅਸੀਂ ਪੰਗਾ ਲੈਣ ਨੂੰ ਫਿਰਦੇ ਹਾਂ, ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸਾਡੇ ਮੁਲਕ ਦੇ ਉਹਨਾਂ ਰਹਿਬਰਾਂ ਨੂੰ ਜਗਾਉਣ ਦੇ ਲਈ ਇੱਕ ਜੋਗ ਦਾ ਕੰਮ ਕਰਦੀਆਂ, ਹੁੱਜ ਦਾ ਕੰਮ ਕਰਦੀਆਂ ਕਿ ਭਾਈ ਉੱਠੋ ਮੌਨ ਪਿਆਰੇ ਜਾਗੋ। ਬਹੁਤ ਸਾਰਾ ਬਜਟ ਜਿਹੜਾ ਦੇਸ਼ ਦੀ ਖੂਨ ਪਸੀਨੇ ਦੀ ਕਮਾਈ ਹੈ ਉਹ ਤੁਸੀਂ ਡਿਫੈਂਸ 'ਚ ਇਨਵੈਸਟ ਕਰਦੇ ਹੋ, ਔਰ ਡਿਫੈਂਸ ਦੇ ਵਿੱਚ ਤੁਸੀਂ ਰਿਜ਼ਲਟ ਇਹੋ ਜਿਹੇ ਲੈ ਕੇ ਆ ਰਹੇ ਹੋ ਤਾਂ ਤੁਹਾਨੂੰ ਕਿਤੇ ਨਾ ਕਿਤੇ ਆਪਣੀ ਜ਼ਿੰਮੇਵਾਰੀ ਤੈਅ ਕਰਨੀ ਪਵੇਗੀ, ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ। ਜੀ ਜੀ ਬਿਲਕੁਲ। ਤੇ ਮਿੰਟੂ ਗੁਰੇਸਰੇ ਜੀ, ਆਪਾਂ ਅਗਲੀ ਗੱਲ ਦੇ ਵੱਲ ਵਧੀਏ। ਜੇਲ੍ਹਾਂ ਦੀ ਨਿੱਘਰ ਰਹੀ ਹਾਲਾਤ ਤੇ ਹਰ ਕੋਈ ਚੁੱਪ ਆ। ਦੇਖੋ, ਭਾਰਤੀਆਂ ਜੇਲ੍ਹਾਂ ਰਾਜ ਕਰਮਵੀਰ ਸਿੰਘ ਜੀ ਜੇ ਕਹਿ ਲਈਏ ਕਿ ਧਰਤੀ ਦਾ ਨਰਕ ਹੈ ਤੇ ਕੋਈ ਵੱਡੀ ਗੱਲ ਨਹੀਂ, ਕੋਈ ਹੱਥ ਨਹੀਂ, ਕੋਈ ਕੁਥਾ ਨਹੀਂ ਹੈ ਇਸ ਗੱਲ ਦੇ ਵਿੱਚ। ਇਹ ਧਰਤੀ ਦਾ ਨਰਕ ਨੇ ਭਾਰਤੀ ਜੇਲ੍ਹਾਂ। ਕਮਾਲ ਦੀ ਗੱਲ ਤੇ ਇਹ ਆ ਕਿ ਦੇਖੋ ਇਸ ਸਮੇਂ ਜਿੰਨੀਆਂ ਵੀ ਜੇਲ੍ਹਾਂ ਨੇ ਪੂਰੇ ਭਾਰਤ ਦੀਆਂ, ਸ਼ਾਇਦ ਹੀ ਕੋਈ ਕਰਮਾਂ ਵਾਲੀ ਜੇਲ੍ਹ ਆ ਜਿਹੜੀ ਓਵਰ ਕਪੈਸਿਟੀ ਨਾ ਹੋ। ਤੁਸੀਂ ਹੈਰਾਨ ਹੋਵੋਗੇ ਛੱਤੀਸਗੜ੍ਹ ਤੇ ਦਿੱਲੀ ਇਹੋ ਜਿਹੀਆਂ ਜੇਲ੍ਹਾਂ ਨੇ ਜਿਨ੍ਹਾਂ ਦੇ ਵਿੱਚ ਦੁੱਗਣੇ ਕੈਦੀ ਨਪੀੜੇ ਹੋਏ ਆ, ਤਾੜੇ ਹੋਏ। ਯਾਨੀ ਜੇ ਸਮਰੱਥਾ ਇੱਕ ਬੈਰਕ 'ਚ 100 ਬੰਦੇ ਦੀ ਹੈ ਤਾਂ ਉੱਥੇ ਕਿੰਨੇ ਆ ਛੱਤੀਸਗੜ੍ਹ ਤੇ ਦਿੱਲੀ ਦੇ ਵਿੱਚ 200। ਇਹ ਤੋਂ ਇਲਾਵਾ ਬੜੀ ਦਿਲਚਸਪ ਇੱਕ ਹੋਰ ਫਿਗਰ ਆਉਂਦੀ ਹੈ, ਉਹ ਇਹ ਆ ਕਿ ਮੇਘਾਲਿਆ ਛੋਟਾ ਜਿਹਾ ਸੂਬਾ ਹੈ, ਉਹਦੇ ਵਿੱਚ ਵੀ 77% ਲਗਭਗ ਓਵਰ ਕੈਪੈਸਿਟੀ ਹੈ ਜੇਲ੍ਹਾਂ 'ਚ। ਮੇਘਾਲਿਆ ਛੋਟਾ ਜਿਹਾ ਸਟੇਟ, ਛੋਟਾ ਜਿਹਾ। ਸੋ ਉੱਤਰ ਪ੍ਰਦੇਸ਼ ਦੇ ਵਿੱਚ 68%, ਮੱਧ ਪ੍ਰਦੇਸ਼ ਦੇ ਵਿੱਚ 39% ਸਮਰੱਥਾ ਤੋਂ ਵੱਧ ਕੈਦੀ ਹੈ ਜਿਹੜੇ ਉਹ ਪਾਏ ਜਾਂਦੇ ਆ। ਪਰ ਇੱਕ ਹੋਰ ਬੜਾ ਅੰਕੜਾ ਜਿਹੜਾ ਦਿਲਚਸਪ ਆ ਉਹ ਇਹ ਹੈ ਕਿ ਭਾਰਤੀ ਜੇਲ੍ਹਾਂ ਦੇ ਵਿੱਚ ਜਿੰਨੇ ਕੈਦੀ ਨਜ਼ਰਬੰਦ ਨੇ ਇਸ ਸਮੇਂ, ਤਾਂ ਉਹਦੇ 'ਚ 67% ਅੰਡਰ ਟ੍ਰਾਇਲ ਕੈਦੀ। ਇਹ ਇੱਕ ਬਹੁਤ ਦਿਲਚਸਪ ਅੰਕੜਾ ਹੈ ਕਿਉਂਕਿ ਇੰਗਲੈਂਡ ਦੇ ਵਿੱਚ ਅੰਡਰ ਟ੍ਰਾਇਲ ਕੈਦੀਆਂ ਦਾ ਜੇ ਅਸੀਂ ਅੰਕੜਾ ਦੇਖੀਏ 11% ਹੈ, ਅਮਰੀਕਾ ਦੇ ਵਿੱਚ 20% ਹੈ, ਫਰਾਂਸ ਦੇ ਵਿੱਚ 29% ਹੈ, ਸਾਡੇ ਭਾਰਤ ਦੇ ਵਿੱਚ ਕਿੰਨਾ 67%। ਇਹਦਾ ਮਤਲਬ ਹੈ ਕਿ ਜਿਹੜੇ ਅੰਡਰ ਟ੍ਰਾਇਲ ਕੈਦੀ ਹੈ ਜਿਹੜੇ ਕੇਸ ਦਾ ਸਾਹਮਣਾ ਕਰਦੇ ਪਏ ਆ ਉਹ ਜ਼ਿਆਦੇ ਆ, ਯਾਨੀ ਉਹ 67% ਹੈ, 33% ਪੱਕੇ ਕੈਦੀ ਹੈ ਜਿਨ੍ਹਾਂ ਨੂੰ ਆਪਾਂ ਕਨਵਿਕਟਡ ਕਹਿ ਸਕਦੇ ਹਾਂ ਜਾਂ ਸਜ਼ਾ ਯਾਫਤਾ ਕਹਿ ਸਕਦੇ ਹਾਂ। ਸੋ ਦੂਜੀ ਗੱਲ ਜਿਹੜੀ ਇੱਕ ਹੋਰ ਬੜੀ ਸਾਹਮਣੇ ਆ ਰਹੀ ਹੈ ਜੇਲ੍ਹਾਂ ਦੀ ਹਾਲਤ ਨੂੰ ਬਿਆਨ ਕਰਦੀ ਕਿ ਦੇਖੋ ਜਿਹੜੇ ਇਹ ਕੈਦੀ ਨੇ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਮੁਸਲਿਮ ਕੈਦੀ, ਯਾਨੀ 2,82,000 ਵਿਚਾਰਧੀਨ ਕੈਦੀ ਹੈ ਜਿਹੜੇ ਅੰਡਰ ਟ੍ਰਾਇਲ ਕੈਦੀ ਹੈ, ਉਹਨਾਂ ਚੋਂ 55% ਮੁਸਲਮਾਨ ਹੈ। ਮੁਸਲਮਾਨਾਂ ਦੀ ਹੁਣ ਆਬਾਦੀ ਹੈ ਜਿਹੜੀ ਉਹ ਹਿਸਾਬ ਲਾ ਲਓ ਕਿੰਨੀ ਹੈ ਸਾਰੀ ਆਬਾਦੀ ਦੇ ਮੁਕਾਬਲੇ, ਤੇ ਜਿਹੜੀ ਉਹਨਾਂ ਦੀ ਗਿਣਤੀ ਅੰਡਰ ਟ੍ਰਾਇਲ ਕੈਦੀਆਂ ਦੀ ਉਹ ਲਗਭਗ 55% ਹੈ, ਯਾਨੀ ਅੱਧੇ ਤੋਂ ਜ਼ਿਆਦਾ। ਸੋ ਦੂਜੇ ਪਾਸੇ ਜੇ ਆਪਾਂ ਦੇਖੀਏ ਇਹਨਾਂ ਜੇਲ੍ਹਾਂ ਦੀ ਹਾਲਤ, ਤਾਂ ਜੇਲ੍ਹਾਂ ਦੀ ਹਾਲਤ ਇਹ ਹੈ ਕਿ 33% ਪੂਰੇ ਮੁਲਕ ਦੇ ਵਿੱਚ ਜਿਹੜੀਆਂ ਅਸਾਮੀਆਂ ਨੇ ਕਰਮਚਾਰੀਆਂ ਦੀਆਂ ਉਹ ਸ਼ਾਰਟ 33%। ਜਿਹੜੇ ਕੈਦੀ ਹੈ ਉਹਨਾਂ ਲਈ ਉੱਥੇ ਸਹੂਲਤਾਂ ਦਾ ਪ੍ਰਬੰਧ ਕੀ ਹੈ ਉਹਦਾ ਵੀ ਸਾਰਾ ਬਿਊਰਾ ਜਿਹੜਾ ਉਹ ਨਿਕਲ ਕੇ ਆ ਰਿਹਾ ਮੀਡੀਆ ਹਵਾਲਿਆਂ ਦੇ ਨਾਲ ਕਿ 2015 ਸਾਲ 2015 ਦੇ ਵਿੱਚ ਰਾਜ ਕਰਮਵੀਰ ਸਿੰਘ ਜੀ ਪੂਰੇ ਭਾਰਤ ਚੋਂ ਹਰੇਕ ਦਿਨ 4 ਕੈਦੀ ਮਰੇ ਆ, ਹਰੇਕ ਦਿਨ 4 ਕੈਦੀ, ਤੇ ਕੁੱਲ ਮਿਲਾ ਕੇ 1584 ਕੈਦੀ ਹੈ ਜਿਹੜੇ ਉਹ ਇੱਕ ਸਾਲ ਚ ਮਰੇ ਆ। ਹੁਣ ਇਹਨਾਂ ਚ 1469 ਤੇ ਜਿਹੜੀਆਂ ਮੌਤਾਂ ਉਹ ਨੈਚੁਰਲੀ ਮੌਤਾਂ ਸਨ, ਬਾਕੀ ਮੌਤਾਂ ਜਿਹੜੀਆਂ ਉਹ ਜਾਂ ਤੇ ਕੈਦੀਆਂ ਨੇ ਇੱਕ ਦੂਜੇ ਨੂੰ ਮਾਰ ਦਿੱਤਾ ਜਾਂ ਕਿਸੇ ਹੋਰ ਅਣਗਹਿਲੀ ਕਰਕੇ ਕੈਦੀ ਮਾਰਿਆ ਗਿਆ। ਇੱਕ ਚੀਜ਼ ਹੋਰ ਵੀ ਬੜੀ ਦਿਲਚਸਪ ਆ ਕਿ 2001 ਤੋਂ ਲੈ ਕੇ 2010 ਤੱਕ ਯਾਨੀ 10 ਸਾਲਾਂ ਚ 12,737 ਜਿਹੜੇ ਕੈਦੀ ਹੈ ਉਹ ਮਾਰੇ ਗਏ ਜੇਲ੍ਹ ਦੇ ਵਿੱਚ। 12,737 ਕੈਦੀਆਂ ਦੀ ਮੌਤ ਹੋ ਗਈ ਜੇਲ੍ਹ ਦੇ ਵਿੱਚ। ਹੁਣ ਇਹ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਜੇਲ੍ਹਾਂ ਦੇ ਵਿੱਚ ਕੈਦੀ ਕੈਦ ਕੱਟਣ ਜਾਂਦੇ ਆ ਕਿ ਜ਼ਿੰਦਗੀ ਖਲਾਸੀ ਕਰਨ ਜਾਂਦੇ ਆ। ਹਾਲਤ ਬਹੁਤ ਬੁਰੀ ਹੋਈ ਪਈ ਆ, ਨਾ ਖਾਣਾ ਚੰਗਾ, ਨਾ ਦਵਾ ਮਿਲਦੀ ਹੈ, ਨਾ ਕੋਈ ਉਹਨਾਂ ਲਈ ਹੋਰ ਪ੍ਰੋਗਰਾਮ ਠੋਸ ਉਲੀਕੇ ਜਾਂਦੇ ਆ ਜਿਹਦੇ ਕਰਕੇ ਉਹਨਾਂ ਨੂੰ ਗੁਣਵਾਨ ਬਣਾਇਆ ਜਾਵੇ, ਉਹਨਾਂ ਨੂੰ ਸਕਿਲਡ ਬਣਾਇਆ ਜਾਵੇ, ਉਹਨਾਂ ਦੀ ਬਾਹਰ ਦੀ ਜ਼ਿੰਦਗੀ ਜਿਹੜੀ ਅੱਗੇ ਜਾ ਕੇ ਸੁਖਾਲੀ ਹੋ ਜਾਵੇ। ਉਹ ਤੇ ਦੂਰ ਦੀ ਗੱਲ ਆ ਕਿ ਜੇਲ੍ਹਾਂ ਦੇ ਵਿੱਚ ਪੈਣ ਲਈ ਚੰਗਾ ਬਿਸਤਰਾ ਤੱਕ ਨਹੀਂ ਕੈਦੀਆਂ ਨੂੰ ਦਿੱਤਾ ਜਾਂਦਾ। ਸੋ ਇਹ ਹੁਣ ਮੀਡੀਆ ਰਿਪੋਰਟਾਂ ਜਿਹੜੀਆਂ ਰੌਲਾ ਤੇ ਪਾ ਰਹੀਆਂ, ਦੇਖਦੇ ਆ ਇਹਨਾਂ ਤੇ ਕਿੰਨੀ ਕੁ ਕਾਰਵਾਈ ਹੁੰਦੀ ਆ, ਪਰ ਬਹੁਤ ਬੁਰੀ ਹਾਲਤ ਇਹਨਾਂ ਰਿਪੋਰਟਾਂ ਨੇ ਜੇਲ੍ਹਾਂ ਦੀ ਸਾਡੇ ਸਾਹਮਣੇ ਰੱਖੀ ਹੈ। ਪੰਜਾਬ ਦੀਆਂ ਜੇਲ੍ਹਾਂ 'ਚ ਵੀ ਇਹੋ ਹਾਲ ਹੈ, ਪਰ ਦੂਸਰੀਆਂ ਜੇਲ੍ਹਾਂ ਦੇ ਮੁਕਾਬਲੇ ਥੋੜਾ ਜਿਹਾ ਮਾਹੌਲ ਠੀਕ ਆ, ਪਰ ਇੱਥੇ ਵੀ ਲੁੱਟ ਖਸੁੱਟ ਬੜੀ ਹੁੰਦੀ ਆ। ਸੋ ਜ਼ਰੂਰਤ ਆ
ਕਿ ਇਹਨਾਂ ਚੀਜ਼ਾਂ ਨੂੰ ਸੁਧਾਰਿਆ ਜਾਵੇ, ਕਿਉਂਕਿ ਇਹਨਾਂ ਦਾ ਨਾਂ ਹੈ ਸੁਧਾਰ ਕਰ, ਤੇ ਸੁਧਾਰ ਕਰਨ ਨੂੰ ਪਹਿਲਾਂ ਆਪ ਸੁਧਾਰਨਾ ਚਾਹੀਦਾ ਤਾਂ ਕਿ ਉਹ ਅੱਗੇ ਕੈਦੀਆਂ ਨੂੰ ਸੁਧਾਰ ਸਕੇ। ਸਾਡੇ ਇੱਥੇ ਭਾਰਤ ਦੇ ਵਿੱਚ ਧਾਰਨਾ ਬਣੀ ਹੈ ਕਿ ਜਿਹੜੇ ਕੈਦੀ ਹੈ ਉਹਨਾਂ ਨਾਲ ਜੋ ਮਰਜ਼ੀ ਹੋਏ, ਦਫਾ ਹੋਣ ਕੈਦੀ, ਸਾਡੇ ਲੋਕ ਮਰਨ, ਕੈਦੀਆਂ ਤੁਸੀਂ ਕੀ ਕਰੋ। ਪਰ ਨਹੀਂ, ਰਾਜ ਕਰਮਵੀਰ ਸਿੰਘ ਜੀ, ਕੈਦੀ ਆਮ ਇਨਸਾਨ ਵੀ ਹੈ, ਕੈਦੀ ਮੌਲਿਕ ਅਧਿਕਾਰ ਰੱਖਣ ਵਾਲੇ ਬੰਦੇ ਵੀ ਹੈ, ਕੈਦੀ ਜਾਇਜ਼ ਵੀ ਹੈ, ਕੈਦੀ ਨਜਾਇਜ਼ ਵੀ ਹੈ, ਕੈਦੀ ਉਹ ਵੀ ਹੈ ਜਿਹੜੇ ਢੀਠ ਹੋ ਜਾਂਦੇ, ਕੈਦੀ ਉਹ ਵੀ ਹੈ ਜਿਹੜਾ ਆਪਣੀਆਂ ਕੀਤੀਆਂ ਤੋਂ ਪਛਤਾਉਂਦੇ ਆ ਕਿ ਕਿਹੜਾ ਵੇਲਾ ਹੋਵੇ ਡਿਊਟੀ ਦਾ ਬਾਹਰ ਖੁੱਲੇ ਤੇ ਅਸੀਂ ਬਾਹਰ ਜਾ ਕੇ ਸਮਾਜ ਦੇ ਵਿੱਚ ਚੰਗਾ ਕਰੀਏ। ਸੋ ਉਹ ਕੈਦੀ ਸਾਡੇ ਸਮਾਜ ਦਾ ਹਿੱਸਾ ਹੈ। ਲੋਕਾਂ ਨੇ ਜਿਹੜੀ ਧਾਰਨਾ ਬਣਾਈ ਉਹ ਧਾਰਨਾ ਬਣਨੀ ਚਾਹੀਦੀ ਹੈ, ਕਿਉਂਕਿ ਉਹਨਾਂ ਦੇ ਉੱਥੋਂ ਜੋ ਮਨੁੱਖੀ ਅਧਿਕਾਰਾਂ ਦੇ ਹਨਨ ਹੁੰਦੇ ਆ ਜੇਲ੍ਹ ਦੇ ਵਿੱਚ, ਸੋ ਲੋਕੀ ਉਹਨਾਂ ਨੂੰ ਨਜ਼ਰਅੰਦਾਜ਼ ਕਰਦੇ, ਔਰ ਇਹਦਾ ਫਾਇਦਾ ਜਿਹੜਾ ਸਿੱਧੇ ਤੌਰ ਤੇ ਆ ਉਹ ਸਟੇਟ ਨੂੰ ਮਿਲਦਾ। ਜੀ ਮਿੰਟੋ ਜੀ, ਅਗਲੀ ਆਪਾਂ ਗੱਲ ਕਰੀਏ ਵੀ ਕਾਂਗਰਸ ਨੇ ਆਪਣੇ ਵਿਧਾਇਕ ਨੂੰ ਬਚਾਉਣ ਲਈ ਗੁਜਰਾਤ ਤੋਂ ਬੰਗਲੌਰ ਜਿਹੜੇ ਆ ਜੀ ਉੱਥੇ ਘੱਲ ਦਿੱਤੇ ਆ ਜੀ। ਇਹਨਾਂ ਨੂੰ ਹੁਣ ਬਹੁਤ ਬਚਤ ਬਣਾ ਦੇਣਾ ਚਾਹੀਦਾ, ਵਿਧਾਇਕਾਂ ਨੂੰ ਕਹਿ ਲਓ, ਕਿਉਂਕਿ ਜਿਹੜੇ ਬੱਚੇ ਸਨ ਰਾਜ ਕਰਮਵੀਰ ਜੀ, ਇਹਨਾਂ ਨੂੰ ਇਹ ਸੀਗਾ ਕਿ ਜਿਹੜੇ ਰਹਿੰਦੇ ਖੁੰਦੇ ਬੇਰ ਆ ਕਿਤੇ ਟੋਕਰੀ ਚ ਉਹ ਵੀ ਨਾ ਡਿੱਗ ਪੈਣ। ਇਹਨਾਂ ਨੇ ਸਾਰੀ ਟੋਕਰੀ ਦੀ ਟੋਕਰੀ ਲੱਦ ਕੇ ਗੁਜਰਾਤ ਚ ਬੰਗਲੌਰ ਮਾਰੀ ਆ। ਹੁਣ ਬੰਗਲੌਰ ਕਿਉਂ ਲੈ ਕੇ ਗਏ ਆ? ਕਿਉਂਕਿ ਕਰਨਾਟਕ ਉਹ ਥੋੜੀ ਜੀ ਜਗ੍ਹਾ ਹੈ ਨਾ ਪੂਰੇ ਮੁਲਕ ਦੇ ਵਿੱਚ ਜਿੱਥੇ ਕਾਂਗਰਸ ਦਾ ਰਾਜ ਆ, ਤਾਂ ਉਹਨਾਂ ਨੇ ਆਪਣਾ ਰਾਜ ਲੱਭਿਆ ਕਿ ਅਸੀਂ ਇਹਨਾਂ ਨੂੰ ਉਸ ਥਾਂ ਤੇ ਸੁੱਟੀਏ ਜਿੱਥੇ ਸਾਡਾ ਰਾਜ ਆ। ਕਿਤੇ ਇਹ ਨਾ ਹੋਵੇ ਇੱਥੋਂ ਭੱਜੇ ਮੂਸਾ ਭੱਜਾ ਮੌਤ ਤੋਂ, ਕਹਿੰਦੇ ਕਿ ਮੌਤ ਅੱਗੇ ਖੜੀ, ਇੱਥੋਂ ਭੱਜੀਏ ਤਾਂ ਭਾਰਤੀ ਜਨਤਾ ਪਾਰਟੀ ਕਿਸੇ ਹੋਰ ਰਾਜ ਦੇ ਵਿੱਚ ਸਾਨੂੰ ਘੇਰ ਲਵੇ। ਸੋ ਉਸ ਰਾਜ ਦੇ ਵਿੱਚ ਚੱਲੀਏ ਜਿੱਥੇ ਸਾਡਾ ਰਾਜ ਚੱਲਦਾ ਹੋਵੇ। ਸੋ ਇਹਨਾਂ ਨੇ ਜਹਾਜ਼ ਭਰਿਆ ਆਪਣੇ ਵਿਧਾਇਕਾਂ ਦਾ, ਲੱਦ ਕੇ ਉਹਨਾਂ ਨੂੰ ਉੱਥੇ ਮਾਰਿਆ ਜਾ ਕੇ ਬੰਗਲੌਰ ਦੇ ਵਿੱਚ ਕਿ ਲਓ ਭਾਈ ਆ ਰਿਜ਼ੋਰਟ ਦੇ ਵਿੱਚ ਤੁਹਾਡਾ ਰਹਿਣ ਸਹਿਣ ਦਾ ਪ੍ਰਬੰਧ ਆ, ਖਾਓ ਪੀਓ ਆਨੰਦ ਕਰੋ ਤੇ ਤੁਸੀਂ ਕਾਂਗਰਸ ਦੇ ਬਸ ਪਾਬੰਦ ਰਹੋ। ਇਹ ਨਾ ਹੋਵੇ ਕਿ ਮੋਦੀ ਸਾਹਿਬ ਤੇ ਸ਼ਾਹ ਦੀ ਜੋੜੀ ਹੈ ਜਿਹੜੀ ਉਹ ਤੁਹਾਨੂੰ ਕੁਝ ਹੋਰ ਦਿਖਾਵੇ ਤੇ ਤੁਸੀਂ ਉਧਰ ਨੂੰ ਭੱਜੋ। ਉਹਨਾਂ ਨੂੰ ਇਸ ਕਰਕੇ ਲਿਆਂਦਾ ਗਿਆ ਕਿਉਂਕਿ ਬਹੁਤ ਵੱਡੇ ਪੱਧਰ ਤੇ ਕਾਂਗਰਸ ਦੇ ਅੰਦਰ ਇੱਕ ਹਲਚਲ ਪਾਈ ਜਾ ਰਹੀ ਹੈ। ਆਪਾਂ ਕੱਲ ਵੀ ਗੱਲ ਕੀਤੀ ਸੀ ਕਿ 6 ਵਿਧਾਨਕਾਰ ਇਹਨਾਂ ਦੇ ਆ, ਉਹ ਜਿਹੜੇ ਰੁਖਸਤ ਹੋ ਚੁੱਕੇ ਪਾਰਟੀ ਚੋਂ 3-4 ਹਾਲੇ ਤਿਆਰ ਆ, ਉਹ ਲੰਗਰ ਲੰਗੋਟ ਕੱਸ ਕੇ ਬੈਠੇ ਆ ਕਿ ਕਿਹੜੇ ਵੇਲੇ ਅਸੀਂ ਇੱਥੋਂ ਛੜੱਪਾ ਮਾਰ ਕੇ ਦੂਜੇ ਪਾਸੇ ਜਾਈਏ। ਹੁਣ ਉੱਥੇ ਮਸਲਾ ਇਸ ਕਰਕੇ ਗੰਭੀਰ ਆ ਕਿਉਂਕਿ ਅਮਿਤ ਸ਼ਾਹ ਤੇ ਸਿਮਰਤੀ ਇਰਾਨੀ ਰਾਜ ਸਭਾ ਦੀ ਚੋਣ ਲੜਦੇ ਪਏ ਆ। ਦੂਜੇ ਪਾਸੇ ਬੀਬੀ ਸੋਨੀਆ ਗਾਂਧੀ ਦਾ ਜਿਹੜਾ ਪਰਸਨਲ ਸੈਕਟਰੀ ਹੈ ਜਿਹੜਾ ਅਹਿਮਦ ਪਟੇਲ, ਉਹ ਵੀ ਉੱਥੋਂ ਚੋਣ ਲੜਦਾ ਪਿਆ। ਉਹਦੀ ਚੋਣ ਲੜਨ ਦਾ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਕਾਂਗਰਸ ਲਈ ਇੱਕ ਫਾਇਦਾ ਹੈ, ਉਹ ਫਾਇਦਾ ਇਹ ਹੈ ਕਿ ਜੇ ਅਹਿਮਦ ਪਟੇਲ ਉੱਥੋਂ ਉਹ ਚੋਣ ਜਿੱਤ ਕੇ ਆਉਂਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਲਈ ਜਿਹੜੀ ਗੁਜਰਾਤ ਦੀ ਚੋਣ ਹੋਣੀ ਹੈ ਉਸ ਚੋਣ ਲਈ ਇੱਕ ਲਾਂਚ ਪੈਡ ਬਣ ਸਕਦਾ, ਲਾਂਚਿੰਗ ਪੈਡ ਜਿੱਥੋਂ ਉਹ ਆਪਣੀ ਲਹਿਰ ਨੂੰ ਮੂਵਮੈਂਟ ਨੂੰ ਤਾਂ ਚੜਾ ਸਕਦੇ, ਗੁੱਡੀ ਚੜਾ ਸਕਦੇ ਆ। ਸੋ ਉਹ ਵਰਤਣਾ ਚਾਹੁੰਦੇ ਆ, ਪਰ ਭਾਰਤੀ ਜਨਤਾ ਪਾਰਟੀ ਕਿਸੇ ਤਰੀਕੇ ਨਾਲ ਅਹਿਮਦ ਪਟੇਲ ਦੀ ਜਿੱਤ ਨੂੰ ਰੋਕਣਾ ਚਾਹੁੰਦੇ ਆ। ਹੁਣ ਜੇ ਇਹ ਸਾਰੇ ਦੇ ਸਾਰੇ ਇਕੱਠੇ ਰਹਿਣ, ਅਹਿਮਦ ਪਟੇਲ ਬੜੀ ਆਰਾਮਦਾਇਕ ਸਥਿਤੀ 'ਚ ਜਿੱਤ ਸਕਦਾ ਕਿਉਂਕਿ ਇਹਨਾਂ ਦੇ ਕੋਲ ਉੱਥੇ 57 ਨੇ, ਇਹਨਾਂ ਨੂੰ 46-47 ਚਾਹੀਦੇ ਜਿੱਤਣ ਲਈ। ਹੋਇਆ ਪਰ ਉਲਟਿਆ, ਉਹਨਾਂ ਨੇ 6 ਤੋੜ ਲਿਆ, ਬਾਕੀ ਅਟੀ ਸੱਟੀ ਲਾ ਕੇ ਬੈਠੇ ਆ। ਹੁਣ ਜੇ 5-6 ਦਾ ਹੋਰ ਝਟਕਾ ਵੱਜ ਗਿਆ ਤੇ ਕਾਂਗਰਸ ਉੱਥੇ ਮੂੰਹ ਦੇ ਮੂੰਹ ਟਿਕ ਪਈ। ਸੋ ਇਹਨਾਂ ਨੇ ਉਹ ਬੰਦੇ ਬਚਾਉਣ ਲਈ ਉੱਥੋਂ ਜਹਾਜ਼ ਦੇ ਵਿੱਚ ਲੱਦ ਕੇ ਬੰਗਲੌਰ ਮਾਰੇ ਆ। ਉਹ ਦੇਖਦੇ ਆ ਕਿ ਜਿਵੇਂ ਇੱਕ ਫਿਲਮ ਦੇ ਵਿੱਚ ਗਾਣਾ ਸੀ ਕਿ 7 ਸਮੁੰਦਰ ਪਾਰ ਮੈਂ ਤੇਰੇ ਪਿੱਛੇ ਪਿੱਛੇ ਆ ਗਈ, ਕਿ ਉੱਥੋਂ ਤੱਕ ਵੀ ਪਿੱਛਾ ਹੁੰਦਾ ਜਾਂ ਬੰਗਲੌਰ ਦੇ ਵਿੱਚ ਜਾਣ ਤੋਂ ਬਾਅਦ ਇਹਨਾਂ ਦਾ ਪਿੱਛਾ ਛੱਡ ਦਿੱਤਾ ਜਾਂਦਾ, ਉਹ ਤੇ ਸਮਾਂ ਦੱਸੇਗਾ। ਪਰ ਕਾਂਗਰਸ ਦੇਖੋ ਕਿਹੜੀ ਸਥਿਤੀ 'ਚ ਪਹੁੰਚ ਚੁੱਕੀ। ਹਾਸਾ ਆਉਂਦਾ, ਰੋਣ ਵੀ ਆਉਂਦਾ ਵੈਸੇ ਕਦੇ ਕਦੇ ਕਾਂਗਰਸ ਦਾ ਹਾਸ਼ਰ ਦੇਖ ਕੇ ਕਿ ਜਿਹੜੀ ਕਾਂਗਰਸ ਭਾਰਤ ਦੇ ਵਿੱਚ ਕਹਿ ਲਈਏ ਕਿ ਇੱਕ ਛਤਰ ਰਾਜ ਕਰਦੀ ਸੀ। ਕੋਈ ਮੌਕਾ ਇਹੋ ਜਿਹਾ ਸੀਗਾ, ਖਾਸ ਤੌਰ ਤੇ ਕੇਰਲ 'ਚ ਪਹਿਲੀ ਵਾਰੀ ਕਾਂਗਰਸ ਦੀ ਸਰਕਾਰ ਬਣੀ ਹੈ, ਨਹੀਂ ਤੇ ਕਈ ਸਾਲ ਇਹਨਾਂ ਦਾ ਇੱਕ ਛਤਰ ਰਾਜ ਚੱਲਿਆ, ਜਿੱਦਾਂ ਹੁਣ ਭਾਰਤੀ ਜਨਤਾ ਪਾਰਟੀ ਤਕਰੀਬਨ ਕਰ ਚੁੱਕੀ ਹੈ। ਇਹੀ ਕਦੇ ਇਹਨਾਂ ਦਾ ਹਾਲ ਸੀ ਕਾਂਗਰਸ ਵਾਲਿਆਂ ਦਾ ਕਿ ਬਹੁਤ ਪੀਕਤੇ ਸਨ ਕਿਸੇ ਸਮੇਂ। ਪਰ ਅੱਜ ਦੇਖੋ ਕਿ ਇਹਨਾਂ ਨੂੰ ਆਪਣੇ ਸਾਥੀ ਇਕਜੁੱਟ ਕਰਨ ਲਈ ਉਹ ਜਿੱਦਾਂ ਕਹਿ ਲਈਏ ਨਾ ਕਿ ਇੱਕ ਝੁੰਡ ਬਣਾ ਕੇ ਤੇ ਖੰਭਾ ਥੱਲੇ ਜਿਵੇਂ ਲੈ ਲਿਆ ਜਾਂਦੇ ਨਾ, ਚੂਜ਼ੇ ਲੈ ਲੈਂਦੀ ਹੈ ਕੁਕੜੀ ਜਦੋਂ ਕੋਈ ਡਰ ਹੁੰਦਾ ਕੋਈ ਪੈ, ਤਾਂ ਉਹਨਾਂ ਨੂੰ ਝੁੰਡ ਬਣਾ ਕੇ ਆਪਣੇ ਪਰਾਂ ਥੱਲੇ ਆਪਣੇ ਬੰਦੇ ਕਰਨੇ ਪੈ ਰਹੇ ਕਿ ਕੋਈ ਝਪਟ ਮਾਰ ਕੇ ਲੈ ਜੇ, ਕੋਈ ਮਾਰ ਚਪੂਟੀ ਲੈ ਜੇ ਨਾ ਤੇ ਇਧਰ ਰੋਂਦਾ
ਰਾਹੁਲ ਗਾਂਧੀ ਰਹਿ ਜੇ ਨਾ। ਸੋ ਇਸ ਕਰਕੇ ਹੁਣ ਇਹਨਾਂ ਦੀ ਸਥਿਤੀ ਹੈ ਜਿਹੜੀ ਬੜੀ ਲਾਚਾਰੀ ਵਾਲੀ ਹੈ, ਬੜੀ ਮਜਬੂਰੀ ਵਾਲੀ ਹੈ। ਪਰ ਭਾਰਤੀ ਜਨਤਾ ਪਾਰਟੀ ਚੁੱਪ ਕਰਦੀ ਪਈ ਹੈ ਰਾਜ ਕਰਨਵੀਰ ਸਿੰਘ ਜੀ, ਨਾ ਤੇ ਰਾਸ਼ਟਰਪਤੀ ਨੂੰ ਦਿਸਣਾ ਕਿਉਂਕਿ ਉਹ ਉਹਨਾਂ ਦਾ ਬਣਾਇਆ ਹੋਇਆ, ਨਾ ਹੀ ਉਹ ਕਿਸੇ ਰਾਜਪਾਲ ਨੂੰ ਦਿਸਦੇ ਪਏ, ਨਾ ਹੀ ਸੁਪਰੀਮ ਕੋਰਟ ਨੂੰ, ਕਿ ਸਿੱਧੇ ਰੂਪ ਦੇ ਵਿੱਚ ਜਿਸ ਤਰੀਕੇ ਦੀ ਜੋੜ ਤੋੜ ਹੋ ਰਹੀ ਹੈ ਇਹਨੂੰ ਅਸੀਂ ਸਿਆਸੀ ਰਿਸ਼ਵਤਖੋਰੀ ਕਹਿ ਸਕਦੇ ਹਾਂ, ਸਿਆਸੀ ਵੱਢੀਖੋਰੀ ਕਹਿ ਸਕਦੇ ਹਾਂ, ਸਿਆਸੀ ਮਾਰ-ਧਾੜ ਕਹਿ ਸਕਦੇ ਹਾਂ, ਜਾਂ ਕਹਿ ਸਕਦੇ ਹਾਂ ਕਿ ਰੱਜ ਕੇ ਇਹ ਸਿਆਸੀ ਠੱਗੀਬਾਜ਼ੀ ਹੋ ਰਹੀ ਹੈ। ਪਰ ਕੋਈ ਵੀ ਜਿਹੜਾ ਸੰਵਿਧਾਨਕ ਅਹੁਦੇ ਤੇ ਬੈਠਾ, ਚਾਹੇ ਉਹ ਰਾਜਪਾਲ ਹੈ ਚਾਹੇ ਰਾਸ਼ਟਰਪਤੀ ਹੈ, ਉਹ ਇਸ ਬਾਬਤ ਬਿਲਕੁਲ ਦੰਦ ਤੋਂ ਦੰਦ ਨਹੀਂ ਚੁੱਕਦਾ। ਇਹੀ ਗੱਲ ਆ ਕਿ ਇਸ ਸਮੇਂ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਕਾਂਗਰਸ ਮੁਕਤ ਭਾਰਤ ਦਾ ਸੁਪਨਾ ਲੈ ਕੇ ਚੱਲੀ ਸੀ, ਉਹ ਉਧਰੋਂ ਤੇ ਕਾਂਗਰਸ ਮੁਕਤ ਕਰੀ ਜਾਂਦੀ ਹੈ, ਪਰ ਉੱਥੋਂ ਚੁੱਕ ਚੁੱਕ ਕੇ ਬੰਦੇ ਜਿਹੜੇ ਉਹ ਆਪਣੇ ਖੇਮੇ 'ਚ ਤਰੀ ਜਾਂਦੀ ਹੈ। ਸੋ ਭਾਰਤੀ ਜਨਤਾ ਪਾਰਟੀ ਇਸ ਸਮੇਂ ਖੁੱਲ ਕੇ ਖੇਡਦੀ ਪਈ ਹੈ, ਕੋਈ ਰੋਕ ਨਹੀਂ, ਕੋਈ ਟੋਕ ਨਹੀਂ, ਕੋਈ ਪੁੱਛਣ ਵਾਲਾ ਨਹੀਂ ਤੇ ਕੋਈ ਦੱਸਣ। ਜੀ ਅਗਲੀ ਆਪਾਂ ਮਿੰਟੂ ਗੁਰਸਰੇਜ ਜੀ ਗੱਲ ਕਰੀਏ ਵੀ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੰਦੋਆ ਦੇ ਉੱਤੇ ਛੇੜਛਾੜ ਦਾ ਪਰਚਾ ਦਰਜ। ਦੇਖੋ, ਰੂਪਨਗਰ ਤੋਂ ਜਿਹੜਾ ਆਮ ਆਦਮੀ ਪਾਰਟੀ ਦਾ ਵਿਧਾਇਕ ਆ ਅਮਰਜੀਤ ਸਿੰਘ ਸੰਦੋਆ, ਉਹਦੇ ਤੇ ਇੱਕ ਸਥਾਨਕ ਜੈਲ ਸਿੰਘ ਨਗਰ ਦੀ ਔਰਤ ਨੇ ਛੇੜਛਾੜ ਦਾ ਦੋਸ਼ ਹੈ। ਉਹ ਛੇੜਛਾੜ ਦਾ ਜਿਹੜਾ ਦੋਸ਼ ਆ ਉਹਦੇ ਵਿੱਚ ਹੁਣ ਇਹਦੇ ਤੇ 354, 506, 294, 509, 323 ਇਸ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ। ਹੁਣ ਦੂਜੇ ਪਾਸੇ ਸੰਦੋਆ ਇਹ ਕਹਿ ਰਿਹਾ ਕਿ ਇਹ ਵਿਰੋਧੀਆਂ ਦੀ ਰਾਜਨੀਤਿਕ ਸਾਜ਼ਿਸ਼ ਹੈ, ਬਿਲਕੁਲ ਝੂਠਾ ਕੇਸ ਪਾਇਆ। ਰਾਜ ਕਰਨਵੀਰ ਸਿੰਘ ਜੀ, ਝੂਠੇ ਕੇਸਾਂ ਦੀ ਕਹਾਣੀ ਦਿੱਲੀ ਤੋਂ ਵੱਧ ਕਿਤੇ ਨਹੀਂ ਦੇਖੀ ਜਾ ਸਕਦੀ। ਦੇਖੋ ਕਿੰਨੇ MLA ਤੇ ਜਾਇਜ਼ ਵੀ ਸੀ, ਇਹ ਨਹੀਂ ਕਹਿ ਜਾ ਸਕਦੇ ਕਿ ਸਾਰੇ ਉਦਾਂ ਹੀ ਬਣੇ, ਜਾਇਜ਼ ਵੀ ਸੀਗੇ, ਜਿੱਦਾਂ ਜਤਿੰਦਰ ਸਿੰਘ ਤੋਮਰ ਸੀਗਾ ਜਾਂ ਹੋਰ ਸੀ, ਸੋਮ ਭਾਰਤੀ ਸੀਗਾ, ਐਸੇ ਬੰਦੇ ਸੀਗੇ ਜਿਹੜੇ ਜਾਇਜ਼ ਸੀ। ਪਰ ਜਿਹੜੇ ਨਜਾਇਜ਼ ਸੀਗੇ ਉਹਨਾਂ ਬਾਰੇ ਤੇ ਅਦਾਲਤਾਂ ਨੇ ਵੇਖਿਆ ਕਿ ਤੁਸੀਂ ਇਹਨਾਂ ਕੇਸਾਂ ਦੇ ਵਿੱਚ ਲਈ ਕੀ ਫਿਰਦੇ ਹੋ, ਕਿਹਨਾਂ ਆਧਾਰਾਂ ਤੇ ਤੁਸੀਂ ਇਹਨਾਂ ਕੇਸਾਂ ਦੀ ਜਿਹੜੀ ਨੀਂਹ ਰੱਖੀ, ਤੁਹਾਡੀ ਇੱਥੇ ਨੀਂਹ ਹੈ ਜਿਹੜੀ ਕੱਚੀਆਂ ਪਿੱਲੀਆਂ ਢਾਹ। ਦਿੱਲੀ ਦੇ ਵਿੱਚ ਅਦਾਲਤ ਨੇ ਬਹੁਤ ਵੱਡੀ ਫਟਕਾਰ ਪਾਈ ਸੀ ਕਿ ਜਦੋਂ ਇਹਨਾਂ ਦੇ ਇੱਕ MLA ਨੂੰ ਗੁਜਰਾਤ ਦੇ ਵਿੱਚੋਂ ਫੜ ਕੇ ਲਿਆਏ ਸੀ ਦਿੱਲੀ ਪੁਲਿਸ, ਉਹ ਕਹਿੰਦੇ ਇਹ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈ, ਕੋਈ ਜੇਬ ਕਤਰਾ ਸੀ, ਜਿਹੜਾ ਮਵਾਲੀ ਸੀ, ਜਿਹੜਾ ਉੱਥੋਂ ਭੱਜ ਲਿਆ ਸੀਗਾ। ਜਦੋਂ ਥਾਣੇ 'ਚ ਤੁਹਾਨੂੰ ਲਿਖ ਕੇ ਦੇ ਕੇ ਗਿਆ ਕਿ ਕੋਈ ਗੱਲ ਨਹੀਂ, ਜੇ ਸ਼ਿਕਾਇਤ ਆਈ ਹੈ ਜਦੋਂ ਵੀ ਸੱਦੋਗੇ ਮੈਂ ਪੜਤਾਲ 'ਚ ਸ਼ਾਮਲ ਹੋ ਜਾਊ। ਤੇ ਫਿਰ ਆਖਰ ਕੀ ਆਈ ਸੀ ਕਿ ਤੁਸੀਂ ਜਹਾਜ਼ ਤੇ ਗੁਜਰਾਤ ਦੇ ਵਿੱਚ ਗਏ ਤੇ ਉੱਥੇ ਜਹਾਜ਼ ਤੇ ਇਹਨੂੰ ਫੜ ਕੇ ਲੈ ਕੇ ਆਏ। ਚੱਕਰ ਕੀ ਹੈ? ਇਹਦਾ ਮਤਲਬ ਇਹ ਸੀਗਾ ਕਿ ਅਦਾਲਤ ਵੇਖਦੀ ਪਈ ਸੀ ਕਿ ਦਿੱਲੀ ਪੁਲਿਸ ਕਰਦੀ। ਸੋ ਉੱਥੋਂ ਦੀ ਕਹਾਣੀ ਹੈ ਜਿਹੜੀ ਉਹ ਅਸੀਂ ਦੇਖ ਚੁੱਕੇ ਹਾਂ। ਪੰਜਾਬ ਦੇ ਵਿੱਚ ਇਹ ਪਹਿਲਾ ਮਾਜਰਾ ਹੈ, ਇਹ ਕਿਉਂਕਿ ਜਦੋਂ ਤੋਂ ਇਹ ਵਿਰੋਧੀ ਧਿਰ ਦੇ ਵਿੱਚ ਆਏ ਆ, ਇਹ ਪਹਿਲਾ ਇਸ ਤਰ੍ਹਾਂ ਦਾ ਮਾਜਰਾ ਹੈ ਜਿਹੜਾ ਆਮ ਆਦਮੀ ਪਾਰਟੀ ਨਾਲ ਵਾਪਰਿਆ। ਅਸੀਂ ਪੈਂਦੀ ਸੱਟੇ ਨਾ ਤੇ ਇਹ ਕਹਿ ਸਕਦੇ ਕਿ ਸੰਦੋਆ ਗੁਨੇਗਾਰ ਆ, ਨਾ ਅਸੀਂ ਇਹ ਕਹਿ ਸਕਦੇ ਕਿ ਸੰਦੋਆ ਬਿਲਕੁਲ ਵਿਦਾ ਗਿਆ। ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਰਾਜ ਕਰਨਵੀਰ ਸਿੰਘ ਜੀ। ਅਸਲ ਦੇ ਵਿੱਚ ਮਸਲਾ ਕੀ ਹੈ? ਜਾਇਜ਼ ਨਜਾਇਜ਼ ਦਾ ਨਿਸਤਾਰਾ ਹੋਣਾ ਚਾਹੀਦਾ। ਇਹ ਨਾ ਹੋਵੇ ਕਿ ਇੱਥੇ ਜੋ ਅਸੀਂ ਦਿੱਲੀ 'ਚ ਵੇਖਿਆ ਉਹ ਵਾਪਰਨਾ ਸ਼ੁਰੂ ਹੋ ਜਾਏ। ਜੇ ਐਸਾ ਵਾਪਰਿਆ ਤਾਂ ਪੰਜਾਬ ਦੀ ਧਰਤੀ ਤੁਹਾਨੂੰ ਪਤਾ ਦਿੱਲੀ 'ਚ ਥੋੜੀ ਜਿਹੀ ਵੱਖਰੀ ਹੈ, ਫਿਰ ਹਾਲਾਤ ਹੈ ਜਿਹੜੇ ਉਹ ਸਿਆਸੀ ਤੌਰ ਤੇ ਵਿਗੜ ਵੀ ਸਕਦੇ ਆ। ਇਹ ਵੇਖਣਾ ਜ਼ਰੂਰੀ ਹੈ ਕਿ ਸ਼ਿਕਾਇਤ ਜਾਇਜ਼ ਆ ਨਜਾਇਜ਼ ਆ, ਕਿ ਸ਼ਿਕਾਇਤ ਸਿਆਸਤ ਤੋਂ ਪ੍ਰੇਰਿਤ ਆ। ਵੈਸੇ ਇਹ ਜਿਹੜਾ ਸੰਦੋਆ ਇਹਨੇ ਮਾਈਨਿੰਗ ਦੇ ਮਾਮਲੇ 'ਚ ਉੱਥੇ ਕਾਫੀ ਕੰਮ ਕੀਤੇ ਆ, ਕਾਫੀ ਇਹਨੇ ਬੰਦਿਆਂ ਨੂੰ ਉੱਥੇ ਭਾਜੜਾ ਪਾਈ ਰੱਖੀਆਂ। ਤੇ ਹੁਣ ਵੀ ਇਹ ਦੱਸਦੇ ਗਾਏ ਗਏ ਜਦੋਂ ਵੀ ਟਾਈਮ ਮਿਲਦਾ ਸੰਦੋਆ ਉਹ ਖੱਡਾਂ 'ਚ ਜਾ ਵੜਦਾ ਤੇ ਆਪ ਹੀ ਚੈਕਿੰਗ ਕਰਦਾ, ਅਫਸਰਾਂ ਦੀ ਵੀ ਭਾਤੀ ਬਣਾਈ ਰੱਖਦਾ। ਇਹ ਵੇਖਣਾ ਜ਼ਰੂਰੀ ਹੋਏਗਾ ਇਸ ਸ਼ਿਕਾਇਤ ਦੇ ਵਿੱਚ ਕਿ ਕਿਤੇ ਕੋਈ ਪਿੱਛੋਂ ਚਾਬੀ ਤੇ ਨਹੀਂ ਲਾਉਂਦਾ ਪਿਆ, ਕੋਈ ਪਿੱਛੋਂ ਰਿਮੋਟ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਕਠਪੁਤਲੀਆਂ ਹੁੰਦੀਆਂ ਕੋਈ ਉਹ ਤੇ ਨਹੀਂ ਨਚਾ ਰਿਹਾ। ਇਹ ਦੇਖਣਾ ਲਾਜ਼ਮੀ ਹੋਏਗਾ ਕਿ ਇਸ ਸ਼ਿਕਾਇਤ ਦੇ ਵਿੱਚ ਵਾਜ਼ੀਬਤ ਜਿਹੜੀ ਵਾਜ਼ਿਬੀਅਤ ਜਿਹੜੀ ਹੈ ਉਹ ਹੈ ਜਾਂ ਨਹੀਂ ਹੈ, ਜਾਂ ਇਹ ਗੈਰ ਵਾਜ਼ਿਬ ਹੈ। ਇਹ ਸਭ ਕੁਝ ਦੇਖ ਕੇ ਅੱਗੇ ਚੱਲਣਾ ਪਵੇਗਾ। ਜੇ ਅੰਨ੍ਹੇਵਾਹ ਇਸ ਮਾਮਲੇ ਨੂੰ ਇਸੇ ਤਰ੍ਹਾਂ ਲਿਆ ਜਾਵੇ ਕਿ ਇਹ ਆਮ ਆਦਮੀ ਪਾਰਟੀ ਦਾ ਗਲਤ ਹੋਏਗਾ, ਜੇ ਇਸ ਤਰ੍ਹਾਂ ਦਾ ਕੁਝ ਹੈ ਜੇ ਤੇ ਉਹ ਇਸ ਮਾਮਲੇ ਦੇ ਵਿੱਚ ਝੂਠਾ ਤੇ ਫਿਰ ਤੇ ਜੋ ਮਰਜ਼ੀ ਹੋ ਜਾਵੇ। ਪਰ ਜੇ ਉਹ ਇਸ ਮਾਮਲੇ ਦੇ ਵਿੱਚ ਸੱਚਾ ਤੇ ਇਸ ਤਰੀਕੇ ਦੇ ਨਾਲ ਉਹਨੂੰ ਉਲਝਾਇਆ ਜਾ ਰਿਹਾ ਕਿ ਉਹ ਮਾਈਨਿੰਗ ਦੇ ਖਿਲਾਫ ਲੜਦਾ, ਉੱਥੇ ਬੋਲਦਾ ਚੱਲਦਾ ਐਕਟਿਵ ਹੈ, ਤਾਂ ਫਿਰ ਇਸ ਪੰਜਾਬ ਦੀ ਇਹ ਬਦਕਿਸਮਤੀ ਹੋਏਗੀ ਕਿ ਬੋਲਣ ਵਾਲੇ ਬੰਦੇ ਨੂੰ ਇਹੋ ਜਿਹੀ ਸ਼ਿਕਾਇਤ ਦੇ ਜ਼ਰੀਏ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਏ। ਹਾਂ, ਜੇ ਉਹ ਗੁਨੇਗਾਰ ਆ ਫਿਰ ਤੇ ਚਲੋ ਜੋ ਹੋਣਾ ਹੀ ਹੋਣਾ, ਕੀਤੀ ਦੀ ਉਹਨੂੰ ਸਜ਼ਾ ਦੇਣੀ ਚਾਹੀਦੀ।
पर जांच पड़ताल होनी लाजमी है कि इस शिकायत ਦੇ ਵਿੱਚ ਵਾਜਿਬਤ ਹੈ ਜਾਂ ਇਹ ਸ਼ਿਕਾਇਤ ਗੈਰ ਵਾਜਿਬ। ਜੀ 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 ਅਗਲੀ ਆਪਾਂ ਮਿੰਟੂ ਗੁਰਸਰੇ ਜੀ ਗੱਲ ਕਰਦੇ ਹਾਂ ਵੀ ਕੁੜੀ ਨੇ ਚੈਟ ਬੰਦ ਕੀਤੀ, ਸਕੂਲੀ ਮੁੰਡੇ ਨੇ ਸਾਥੀਆਂ ਨਾਲ ਰਲ ਕੇ ਮੁੰਡਾ ਚੱਕ ਲਿਆ। ਦੇਖੋ ਰਾਜਕਰਮਵੀਰ ਸਿੰਘ ਜੀ, ਇਹ ਬਟਾਲੇ ਦੀ ਘਟਨਾ ਹੈ। ਉੱਥੇ ਮੁੰਡੇ ਕੁੜੀਆਂ ਪੜ੍ਹਦੇ ਸਨ, ਆਪਸ ਦੇ ਵਿੱਚ ਗੱਲਬਾਤ ਕਰਦੇ ਰਹਿੰਦੇ ਸਨ ਸੋਸ਼ਲ ਨੈਟਵਰਕਿੰਗ ਸਾਈਟਸ ਦੇ ਜ਼ਰੀਏ, ਔਰ ਗਰੁੱਪ ਬਣ ਜਾਂਦੇ ਆਮ ਤੌਰ ਤੇ, ਜਿੱਦਾਂ ਅਸੀਂ ਟੀਮ 'ਚ ਕੰਮ ਕਰਦੇ ਹਾਂ ਜਾਂ ਅਸੀਂ ਇੱਕ ਥਾਂ ਤੇ ਪੜ੍ਹਦੇ ਹਾਂ ਤਾਂ ਗਰੁੱਪ ਬਣ ਜਾਂਦੇ ਆ ਨਾ WhatsApp ਵਗੈਰਾ ਤੇ। ਏਦਾਂ ਇਹਨਾਂ ਦੇ ਗਰੁੱਪ ਬਣੇ ਸਨ, ਮੁੰਡੇ ਕੁੜੀਆਂ ਦੇ ਆਪਸ ਦੇ ਵਿੱਚ ਆਪੋ ਵਿੱਚ ਦੀ ਗੱਲਾਂ ਬਾਤਾਂ ਕਰਦੇ ਛਿਪਦੇ ਸਨ। ਤਾਂ ਉਹ ਇੱਕ ਕੁੜੀ ਸੀਗੀ ਜਿਹੜੀ ਉਹ ਇੱਕ ਮੁੰਡੇ ਦੇ ਨਾਲ ਗੱਲਬਾਤ ਕਰਨ ਲੱਗ ਪਈ, ਪਰਸਨਲੀ ਉਹਨਾਂ ਦੀ ਚੈਟਿੰਗ ਹੋਣ ਲੱਗ ਪਈ, ਯਾਨੀ ਗਰੁੱਪ ਤੋਂ ਬਾਹਰ, ਗਰੁੱਪ ਤੋਂ ਲਹਿਦਾ। ਫਿਰ ਕੀ ਹੋਇਆ ਕਿ ਕੁਝ ਦਿਨਾਂ ਬਾਅਦ ਉਸ ਕੁੜੀ ਨੇ ਉਹਨੂੰ WhatsApp ਤੋਂ ਬਲੌਕ ਕਰ ਦਿੱਤਾ ਮੁੰਡੇ ਨੂੰ, ਤੇ ਉਹ ਦੂਜੇ ਮੁੰਡੇ ਦੇ ਨਾਲ ਗੱਲਬਾਤ ਕਰਨ ਲੱਗ ਪਈ। ਜਿਹੜਾ ਉਹ ਪਹਿਲਾ ਮੁੰਡਾ ਸੀ ਉਹਨੇ ਇਸ ਗੱਲ ਨੂੰ ਮੁੱਦਾ ਬਣਾ ਲਿਆ, ਜਾਂ ਕਹਿ ਲਈਏ ਕਿ ਅਣਖ ਦਾ ਸਵਾਲ ਬਣਾ ਲਿਆ। ਫਿਰ ਉਹਨੇ ਕੀ ਕੀਤਾ ਕਿ ਕੱਲ ਆਪਣੇ ਸਾਥੀਆਂ ਦੇ ਨਾਲ ਇੱਕ ਮੁੰਡਾ ਜਿਹੜਾ ਜਿਹਦੇ ਨਾਲ ਕੁੜੀ ਚੈਟਿੰਗ ਕਰਦੀ ਸੀ ਉਹਨੂੰ ਘੇਰ ਕੇ ਤੇ ਚੱਕ ਲਿਆ। ਦੱਸਦੇ ਆ ਕਿ ਉਹਨੂੰ ਚੱਕ ਕੇ 4-5 ਕਿਲੋਮੀਟਰ ਦੂਰ ਉੱਥੇ ਜਾ ਕੇ ਛੱਡ ਇਸ ਕਰਕੇ ਗਏ ਕਿਉਂਕਿ ਇੱਕ ਨੂੰ ਫੋਨ ਆ ਗਿਆ ਵਿੱਚ। ਉਹਨੇ ਜਦੋਂ ਆਪਣਾ ਟਕਿਆ ਮੂੰਹ ਰੁਮਾਲ ਲਾਇਆ, ਟਕਿਆ ਮੂੰਹ ਥੋੜਾ ਜਿਹਾ ਨੰਗਾ ਕਰਕੇ ਫੋਨ ਸੁਣਿਆ, ਉਹ ਮੁੰਡੇ ਨੇ ਸਿਆਣ ਲਿਆ ਇਹ ਤੇ ਬੰਦੇ ਉਹ ਆ। ਫਿਰ ਜਦੋਂ ਰੌਲਾ ਪੈਂਦਾ ਵੇਖਿਆ, ਕਿਉਂਕਿ ਹੈ ਤੇ ਉਹ ਬਾਲ ਉਮਰ ਦੇ ਵਿੱਚ ਹੀ ਸਨ ਨਾ, 9ਵੀਂ 10ਵੀਂ ਵਾਲੇ ਸੀਗੇ ਸਾਰੇ ਬੱਚੇ, ਸਕੂਲੀ ਬੱਚੇ ਸਨ। ਤਾਂ ਫਿਰ ਜਦੋਂ ਉਹ ਵੇਖਿਆ ਉਹਨਾਂ ਨੇ ਕਿ ਅਸੀਂ ਸਿਆਣੇ ਜਾ ਰਹੇ ਹਾਂ, ਫਿਰ ਉਹ ਘਬਰਾ ਕੇ ਉਸ ਮੁੰਡੇ ਨੂੰ 4-5 ਕਿਲੋਮੀਟਰ ਦੂਰ ਅੱਗੇ ਜਾ ਕੇ ਉਹਨਾਂ ਨੇ ਸੁੱਟ ਦਿੱਤਾ। ਤੇ ਫਿਰ ਬਾਅਦ ਦੇ ਵਿੱਚ ਇਹ ਮਾਮਲਾ ਜਿਹੜਾ ਪੁਲਿਸ ਕੋਲੇ ਪਹੁੰਚ ਗਿਆ। ਪੁਲਿਸ ਨੇ ਹੁਣ ਇਹਨਾਂ ਮੁੰਡਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਜਿਹੜੇ ਉਹ ਚੁੱਕ ਕੇ ਲੈ ਕੇ ਗਏ ਸਨ। ਮੈਨੂੰ ਯਾਦ ਆ ਅੱਜ ਤੋਂ 1.5 ਸਾਲ ਪਹਿਲਾਂ ਰਾਜਕਰਮਵੀਰ ਸਿੰਘ ਇਹੋ ਜਿਹਾ ਮਸਲਾ ਲੁਧਿਆਣੇ ਜ਼ਿਲ੍ਹੇ ਚ ਇੱਕ ਸਾਹਮਣੇ ਆਇਆ ਸੀਗਾ। ਇਸੇ ਤਰ੍ਹਾਂ ਸੋਸ਼ਲ ਨੈਟਵਰਕਿੰਗ ਸਾਈਟ ਤੇ ਮੁੰਡੇ ਆਪੋ ਵਿੱਚ ਦੀ ਚੈਟ ਕਰਦੇ ਕਰਦੇ ਲੜੇ, ਮੁੜ ਕੇ ਕਹਿੰਦੇ ਕਿ ਜੇ ਤੂੰ ਐਡਾ ਹੀ ਹੈ ਫਲਾਣੀ ਥਾਂ ਤੇ ਆ ਜਾ, ਫਿਰ ਤੈਨੂੰ ਵੇਖ ਲਾਂਗੇ। ਉਹਨੇ ਕਿਹਾ ਕੱਲ ਹੀ ਕੋਈ ਨਹੀਂ, ਟਾਈਮ ਦੱਸ ਕਿਹੜੇ ਟਾਈਮ ਆਵਾਂ। ਤੇ ਫਿਰ ਜਦੋਂ ਉਹ ਇੱਕ ਦਾਣਾ ਮੰਡੀ ਚ ਪਹੁੰਚ ਗਏ ਕਿ ਆ ਜਾ ਤੈਨੂੰ ਵੇਖ ਲੈਂਦੇ, ਕਹਿੰਦਾ ਮੈਨੂੰ ਵੇਖ ਲੂ, ਮੈਂ ਤੈਨੂੰ ਵੇਖ ਲੂ। ਫਿਰ ਦੋਵੇਂ ਧੜੇ ਉੱਥੇ ਟਕਰਾਏ ਤੇ ਦੋਹਾਂ ਧੜਿਆਂ ਦੇ ਵਿੱਚ ਨੁਕਸਾਨ ਕਿਹਦਾ ਹੋਇਆ? ਇੱਕ ਮੁੰਡਾ ਉਹਨਾਂ ਦਾ ਕਾਮਨ ਫਰੈਂਡ ਸੀ, ਜਿਹੜਾ ਦੋਨਾਂ ਦਾ ਹੀ ਬਹੁਤ ਜਿਗਰੀ ਦੋਸਤ ਸੀ, ਉਹ ਉੱਥੇ ਛਡਾਉਣ ਪਹੁੰਚ ਗਿਆ ਕਿ ਲੜਾਈ ਨਾ ਹੋਵੇ, ਪਰ ਉੱਥੇ ਲੜਾਈ ਹੋ ਗਈ ਤੇ ਕਿਰਚ ਉਹਨੂੰ ਵੱਜ ਗਈ, ਉਹ ਮਰ ਗਿਆ। ਉਹ ਮਾਂ ਦਾ ਪੁੱਤ ਨਿੱਕਾ ਹੀ ਮਰ ਗਿਆ। ਸੋ ਇਹ ਜਿਹੜੀਆਂ ਸੋਸ਼ਲ ਨੈਟਵਰਕਿੰਗ ਸਾਈਟ ਤੇ ਜਿਹੜੀਆਂ ਫਰੈਂਡਸ਼ਿਪਾਂ ਤੋਂ ਕਹਾਣੀਆਂ ਤੁਰਦੀਆਂ ਮੁੜ ਕੇ ਦੁਸ਼ਮਣੀਆਂ ਤੱਕ ਪਹੁੰਚ ਕੇ ਇਸ ਤਰ੍ਹਾਂ ਦੇ ਵਰਤਾਰਿਆਂ 'ਚ ਤਬਦੀਲ ਹੋ ਜਾਂਦੀਆਂ, ਇਹ ਮੇਰੇ ਖਿਆਲ ਦੇ ਨਾਲ ਸ਼ੁਭ ਸੰਕੇਤ ਨਹੀਂ ਹੈ। ਐਡੀ ਛੋਟੀ ਉਮਰ ਦੇ ਵਿੱਚ ਇੱਥੋਂ ਤੱਕ ਅੱਪੜ ਜਾਣਾ ਕਿ ਮੁੰਡਾ ਹੀ ਚੁੱਕ ਲੈਣਾ, ਇਹ ਤੇ ਕਮਾਲ ਦੀ ਗੱਲ ਆ। ਅਸੀਂ ਪਿੱਛੇ ਜੇ ਦੇਖਿਆ ਸੀ ਹੁਸ਼ਿਆਰਪੁਰ ਦੇ ਵਿੱਚ ਇੱਕ ਬੱਚਾ ਤੇ ਇੱਕ ਉਹਦਾ ਸਾਥੀ ਉਹ ਫਲੂਟ ਦਾ ਨਸ਼ਾ ਕਰਦੇ ਪਏ ਸਨ, ਦੂਜੇ ਨੇ ਜ਼ਿਆਦਾ ਸੁੰਘ ਲਿਆ, ਉਹਨੇ ਚੱਕ ਕੇ ਇੱਟ ਮਾਰੀ, ਉਹ ਮਾਰ ਦਿੱਤਾ। ਇਸ ਤਰ੍ਹਾਂ ਦੀਆਂ ਹੋਰ ਅਨੇਕਾਂ ਘਟਨਾਵਾਂ ਨੇ। ਸਾਡੇ ਤੇ ਉਹ ਜਿਹੜਾ ਸਿੰਗਲ ਲਟੇਰਾ ਲੈ ਗਿਆ ਲੁੱਟ ਕੇ ਬੈਂਕ, ਉਹਦੀ ਵੀ ਕਹਾਣੀ ਘੱਟ ਦਿਲਚਸਪ ਥੋੜੀ ਹੈ। ਉਹ ਧੰਨਾ ਸੇਠ ਦਾ ਮੁੰਡਾ, ਸਭ ਕੁਝ ਠੀਕ ਠਾਕ ਆ, ਤੇ ਬਸ ਸਿਰਫ ਤੇ ਸਿਰਫ ਇਸ ਕਰਕੇ ਬੈਂਕ ਲੁੱਟ ਕੇ ਲੈ ਗਿਆ ਕਿਉਂਕਿ ਉਹ ਨਸ਼ੇ ਦੇ ਵਿੱਚ ਸੀ। ਉਹਨੂੰ ਪਤਾ ਹੀ ਨਹੀਂ ਲੱਗਿਆ ਕਿ ਬੈਂਕ ਆ ਕਿ ਘਰ ਦੀ ਕੋਈ ਖੇਤੀ ਹੈ ਕਿ ਜਿੱਥੋਂ ਜੀ ਕੀਤਾ ਮੱਝਾਂ ਚਰਾ ਲਈਆਂ, ਜਿੱਥੋਂ ਜੀ ਕੀਤਾ ਸਾਰਾ ਕੁਛ ਜਿਹੜਾ ਉਹ ਮੁੱਚ ਕੇ ਮਗਰਾਂ ਪਿੱਛੇ ਪਾ ਲਿਆ। ਸੋ ਇਹ ਜਿਹੜਾ ਵਾਪਰਦਾ ਪਿਆ ਵਰਤਾਰਾ ਪੰਜਾਬ ਦੇ ਵਿੱਚ ਸਮਝ ਤੋਂ ਪਰੇ ਆ। ਕਦੇ 2 ਕੁੜੀਆਂ ਨਹਿਰ 'ਚ ਛਾਲ ਮਾਰ ਜਾਂਦੇ, ਕਦੇ 2 ਮੁੰਡੇ ਮਾਰ ਜਾਂਦੇ ਆ, ਸਮਝ ਤੋਂ ਪਰੇ ਆ ਕਿ ਏਡੀ ਛੋਟੀ ਉਮਰ ਵਿੱਚ ਕੀ ਕਿਹਾ। ਖੈਰ ਜਿੱਦਾਂ ਉਹ ਕਹਿੰਦੇ ਆ ਨਾ ਕਿ ਕੋਈ ਵੀ ਚੀਜ਼ ਹੁੰਦੀ ਹੈ ਤਾਂ ਉਹ ਨੁਕਸਾਨ ਜ਼ਰੂਰ ਕਰਦੀ ਹੈ। ਜੇ ਟੈਲੀਵਿਜ਼ਨ ਆਏ ਸੀਗੇ ਤੇ ਲੋਕ ਇਕੱਠੇ ਬਹਿਣ ਲੱਗ ਪਏ, ਰਮਾਇਣ ਨੂੰ ਇਕੱਠੇ ਦੇਖਦੇ ਸੀ ਨਾ, ਤੇ ਬਾਅਦ ਦੇ ਵਿੱਚ ਉਹੀ ਟੈਲੀਵਿਜ਼ਨਾਂ ਨੇ ਲੋਕਾਂ ਨੂੰ ਵੰਡ ਦਿੱਤਾ ਕਿਉਂਕਿ ਟੈਲੀਵਿਜ਼ਨ ਹਰੇਕ ਦੇ ਕਮਰੇ ਚ ਲਾ ਕੇ। ਇਸੇ ਤਰ੍ਹਾਂ ਹੀ ਕਾਰਾਂ ਨੇ ਪਹਿਲਾਂ ਤੇ ਪਰਿਵਾਰ ਇਕੱਠੇ ਕੀਤੇ ਸੀ, ਇੱਕ ਕਾਰ ਹੁੰਦੀ ਸੀ ਮਰੂਤੀ ਦੇ, ਸਾਰੇ ਚੜ ਕੇ ਕੋਈ ਗੁਰਦੁਆਰਾ ਸਾਹਿਬ ਜਾਂਦਾ ਹੁੰਦਾ ਸੀ ਤੀਰਥ ਦਰਸ਼ਨਾਂ ਨੂੰ, ਕੋਈ ਮੇਲੇ ਤੇ ਕੋਈ ਰਿਸ਼ਤੇਦਾਰੀ ਦੇ ਵਿੱਚ। ਬਾਅਦ ਚ ਹੁਣ ਕਦੀ ਕਦੀ ਕਾਰ ਤੇ ਜਾਣ ਲੱਗ ਪਏ, ਕਾਰਾਂ ਨੇ ਅੱਡ ਕਰ ਦਿੱਤੇ। ਤਾਂ ਉਹੀ ਸੋਸ਼ਲ ਨੈਟਵਰਕਿੰਗ ਸਾਈਟਸ ਨੇ ਜਿਹੜੇ ਸਾਨੂੰ ਚੰਗੇ ਨਤੀਜੇ ਦਿੱਤੇ ਆ ਸ਼ੁਰੂਆਤੀ ਦੌਰ ਦੇ ਵਿੱਚ, ਉਹ ਹੁਣ ਦੂਜੇ ਪਾਸੇ ਵੀ ਸਾਨੂੰ ਰੰਗ ਦਿਖਾਉਣ ਲੱਗ ਪਈ ਹੈ। ਸੋ ਇਹਦੇ ਚ ਹੁਣ ਇਹ ਤੇ ਨਹੀਂ ਕਿਹਾ ਜਾ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਕਸੂਰ ਹੈ ਜਾਂ ਪ੍ਰਕਾਸ਼ ਸਿੰਘ ਬਾਦਲ ਦਾ ਕਸੂਰ ਹੈ, ਜੋ ਆਮ ਤੌਰ ਤੇ ਅਸੀਂ ਕੱਢ ਦਿੰਦੇ ਹਾਂ। ਪਰ ਇੱਥੇ ਸਾਡਾ ਫਰਜ਼ ਕੁਝ ਬਣਦਾ ਕਿ ਅਸੀਂ ਬੱਚਿਆਂ ਤੇ ਆਪਣੇ ਪੱਧਰ ਤੇ ਕੋਈ ਨਿਗਾਹ ਰੱਖੀਏ, ਕੋਈ ਨਿਗਰਾਨੀ ਰੱਖੀਏ, ਨਹੀਂ ਤੇ ਕੰਮ ਫਿਰ ਥੋੜਾ ਖਰਾਬ ਹੀ ਜਾਂਦਾ। ਜੀ ਮਿੰਟੂ ਜੀ ਅਗਲੀ ਆਪਾਂ ਗੱਲ ਕਰੀਏ ਵੀ ਅਦਾਲਤਾਂ ਵਿੱਚ ਪੰਜਾਬੀ ਲਾਗੂ ਕਰਾਉਣ ਲਈ ਮੈਦਾਨ ਦੇ ਵਿੱਚ ਉਤਰਿਆ ਸਾਬਕਾ ਡਿਪਟੀ ਐਡਵੋਕੇਟ ਜਨਰਲ। ਦੇਖੋ
ਰਾਜਕਰਨ ਜੀ ਇਹ ਬੜੀ ਇੱਕ ਵੱਡੀ ਤਰਾਸਦੀ ਆ ਕਿ ਪੰਜਾਬ ਦੇ ਵਿੱਚ ਭਾਸ਼ਾ ਐਕਟ ਲਾਗੂ ਆ। ਭਾਸ਼ਾ ਐਕਟ ਲਾਗੂ ਹੋਣ ਦੇ ਬਾਵਜੂਦ ਇੱਥੇ ਬਹੁਤੇ ਸੰਸਥਾਨਾਂ 'ਚ, ਬਹੁਤੀਆਂ ਅਦਾਲਤਾਂ 'ਚ ਬਹੁਤਾ ਕੁਛ ਹੈ ਜਿਹੜਾ ਉਹ ਅੰਗਰੇਜ਼ੀ 'ਚ ਭੇਜਦਾ। ਹੁਣ ਅਦਾਲਤਾਂ ਦੀ ਕਹਾਣੀ ਆ ਕਿ ਇੱਕ ਮੇਰੇ ਵਰਗਾ ਬੰਦਾ ਜਦੋਂ ਉਹ ਕੇਸ ਝਗੜਨ ਜਾਂਦਾ, ਉਹ ਉੱਥੇ ਬੁੱਤ ਬਣ ਕੇ ਖੜਿਆ ਹੁੰਦਾ। ਵਕੀਲ ਆਪੋ ਵਿੱਚ ਦੀ ਕੀ ਬਹਿਸ ਕਰਦੇ ਉਹਨੂੰ ਕੋਈ ਪਤਾ ਨਹੀਂ ਲੱਗਦਾ। ਵਕੀਲ ਜੱਜ ਦੇ ਸਾਹਮਣੇ ਉਹਦਾ ਕੀ ਦਲੀਲ ਪੇਸ਼ ਕਰਦਾ ਉਹਨੂੰ ਕੋਈ ਪਤਾ ਨਹੀਂ ਲੱਗਦਾ। ਅੱਗੋਂ ਜੱਜ ਕੀ ਦਲੀਲ ਦਾ ਜਵਾਬ ਦਿੰਦਾ ਉਹਨੂੰ ਕੋਈ ਪਤਾ ਨਹੀਂ ਲੱਗਦਾ। ਉਹ ਕੀ ਤਰੀਕ ਦਿੰਦਾ ਕੋਈ ਪਤਾ ਨਹੀਂ ਲੱਗਦਾ। ਇਹ ਜਾ ਕੇ ਉਹ ਮੁਨਸ਼ੀ ਨੂੰ ਪੁੱਛਦਾ, ਮੁਨਸ਼ੀ ਸਾਹਿਬ ਤਰੀਕ ਕਿੰਨੀ ਪਈ ਹੈ? ਤੇ ਉਹ ਕਹਿੰਦਾ 100 ਰੁਪਇਆ ਕੱਢ ਦੇਣਾ ਪਰਚੀ। ਉਹ ਕਹਿੰਦਾ ਦੇ ਖਰਚਾ ਤੇ ਬਣਾ ਦੇਣਾ ਪਰਚਾ। ਸੋ ਇਹ ਸਾਰਾ ਕੁਛ ਜੋ ਹੈ ਉਹ ਕਿਤੇ ਨਾ ਕਿਤੇ ਦੇਖੋ ਪੰਜਾਬੀ ਭਾਸ਼ਾ ਦੀ ਗੱਲ ਨਹੀਂ, ਪੰਜਾਬ ਮਾਂ ਬੋਲੀ ਤੇ ਮਾਂ ਬੋਲੀ ਹੈ, ਉਹਦੀ ਗੱਲ ਨਹੀਂ ਹੈ। ਉਹਦਾ ਤਾਂ ਮੋਹ ਸਦਾ ਬੰਦੇ ਦੇ ਅੰਦਰ ਰਹਿੰਦਾ ਹੀ ਰਹਿੰਦਾ। ਇੱਥੇ ਮਸਲਾ ਹੈ ਕਿ ਕੀ ਉਸ ਮੁਲਜ਼ਮ ਦਾ ਜਾਂ ਉਸ ਮਦਈ ਦਾ ਮੌਲਿਕ ਅਧਿਕਾਰ ਨਹੀਂ ਹੈ ਜੋ ਅਦਾਲਤ ਦੇ ਵਿੱਚ ਵਕੀਲ ਖੜਾ ਕਰਕੇ ਕੇਸ ਲੜਦਾ ਪਿਆ? ਉਹਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਆਖਰ ਹੋ ਕੀ ਰਿਹਾ, ਮੇਰਾ ਵਕੀਲ ਕੀ ਪੇਸ਼ਕਾਰੀ ਕਰਦਾ ਪਿਆ, ਉੱਥੇ ਕੀ ਦਲੀਲ ਰੱਖਦਾ ਪਿਆ, ਉਹਨੂੰ ਜਾਣਨ ਦਾ ਹੱਕ ਨਹੀਂ ਹੈ। ਸੋ ਇਹ ਬਹੁਤ ਜ਼ਰੂਰੀ ਮੁੱਦਾ ਹੈ, ਪਰ ਅਫਸੋਸ ਦੀ ਗੱਲ ਇਹ ਮੁੱਦਾ ਉਠਾ ਕਿਉਂ ਰਿਹਾ? ਇਹ ਮੁੱਦਾ ਇਸ ਸਮੇਂ ਹਰਿਆਣੇ ਦਾ ਇੱਕ ਸਾਬਕਾ ਡਿਪਟੀ ਐਡਵੋਕੇਟ ਜਨਰਲ ਸੀਗਾ ਸੁਖਰਾਜ ਸਿੰਘ ਬਰਾੜ, ਉਹ ਚੁੱਕਦਾ ਪਿਆ। ਉਹ ਬਾਰ ਕੌਂਸਲਾਂ ਦੇ ਨਾਲ ਗੱਲਬਾਤ ਕਰਦਾ ਪਿਆ, ਰਾਬਤਾ ਕਰਨ ਦੀ ਕੋਸ਼ਿਸ਼ ਕਰਦਾ ਪਿਆ ਕਿ ਸਾਰੇ ਵਕੀਲ ਆਪਸ ਸਾਥ ਦੇਈਏ ਇੱਕ ਦੂਜੇ ਦਾ, ਔਰ ਇਹ ਗੱਲ ਅਸੀਂ ਅਦਾਲਤਾਂ ਤੱਕ ਲੈ ਕੇ ਜਾਈਏ ਕਿ ਭਾਈ ਪੰਜਾਬੀ ਦੇ ਵਿੱਚ ਅਦਾਲਤਾਂ ਦਾ ਕੰਮ ਕਰਨਾ ਚਾਹੀਦਾ। ਔਰ ਹੈਰਾਨਗੀ ਦੀ ਗੱਲ ਇਹ ਰਾਜਕਰਨਵੀਰ ਸਿੰਘ ਜੀ ਕਿ ਬਹੁਤੀਆਂ ਸਟੇਟਾਂ 'ਚ ਜਿਹੜਾ ਅਦਾਲਤੀ ਕੰਮ ਕਰ ਰਿਹਾ ਉਹ ਉਹਨਾਂ ਦੀ ਲੋਕਲ ਲੈਂਗੁਏਜ ਦੇ ਵਿੱਚ ਹੁੰਦਾ ਜਾਂ ਹਿੰਦੀ 'ਚ ਹੁੰਦਾ। ਇੱਕ ਹਰਿਆਣਾ ਔਰ ਦੂਸਰਾ ਪੰਜਾਬ ਹੀ ਹੈ ਜਿੱਥੇ ਪੰਜਾਬੀ 'ਚ ਜਾਂ ਹਰਿਆਣਵੀ 'ਚ ਕੰਮ ਕਰਨਾ, ਇਹ ਦੋ ਹੀ ਸੂਬੇ। ਸੋ ਇਹਨਾਂ ਦੋ ਸੂਬਿਆਂ ਦੀ ਹੁਣ ਸਾਂਝੇ ਤੌਰ ਤੇ ਇਹ ਸੂਰਮਾ ਮੈਦਾਨ 'ਚ ਨਿਤਰਿਆ, ਇਹ ਕੋਸ਼ਿਸ਼ ਕਰਦਾ ਪਿਆ। ਮੇਰੇ ਖਿਆਲ ਦੇ ਨਾਲ ਇੱਕ ਚੰਗੀ ਕੋਸ਼ਿਸ਼ ਆ, ਪਰ ਇਸ ਤੋਂ ਪਹਿਲਾਂ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ ਜਿਹੜੇ HC ਅਰੋੜਾ ਹੈ ਉਹਨਾਂ ਨੇ ਇੱਕ ਕੇਸ ਵੀ ਹਾਈ ਕੋਰਟ 'ਚ ਪਾਇਆ ਹੋਇਆ ਇਸ ਮੁੱਦੇ ਤੇ। ਸੋ ਮੇਰੇ ਖਿਆਲ ਦੇ ਨਾਲ ਜ਼ਰੂਰੀ ਹੈ ਕਿ ਇਸ ਮਸਲੇ ਦਾ ਕੋਈ ਹੱਲ ਕੱਢਿਆ ਜਾਵੇ। ਬਹੁਤ ਨਾਇਨਸਾਫੀ ਹੈ ਕਿ ਜੱਜ ਵੀ ਉੱਥੇ ਪੰਜਾਬੀ ਹੁੰਦਾ, ਆਮ ਤੌਰ ਤੇ ਵਕੀਲ ਵੀ ਪੰਜਾਬੀ ਹੁੰਦਾ, ਮਦਈ ਵੀ ਪੰਜਾਬੀ, ਮੁਲਜ਼ਮ ਵੀ ਪੰਜਾਬੀ, ਗਵਾਹ ਵੀ ਪੰਜਾਬੀ, ਸਾਰੇ ਪੰਜਾਬੀ ਬੈਠੇ ਹੁੰਦੇ ਆ। ਇੱਥੋਂ ਤੱਕ ਕਿ ਜਿਹੜਾ ਜੱਜ ਦਾ ਅਰਦਲੀ ਹੈ ਉਹ ਵੀ ਪੰਜਾਬੀ, ਪਰ ਜਿਹੜੀ ਉੱਥੇ ਗੱਲਬਾਤ ਹੁੰਦੀ ਹੈ ਉਹ ਸਾਰੀ ਅੰਗਰੇਜ਼ੀ 'ਚ ਹੁੰਦੀ। ਐਸਾ ਕਿਉਂ? ਇਹ ਵਿਵਸਥਾ ਬਦਲਣ ਦੀ ਜ਼ਰੂਰਤ ਆ, ਕਿਉਂਕਿ ਕਿਤੇ ਨਾ ਕਿਤੇ ਇਹ ਮਦਈ ਮੁਲਜ਼ਮ ਇਹਨਾਂ ਦੇ ਹੱਕ ਨੂੰ ਵੀ ਪ੍ਰਭਾਵਿਤ ਕਰਦਾ, ਕਿਉਂਕਿ ਉਹਨੂੰ ਹੱਕ ਆ ਜੋ ਪ੍ਰੋਸੀਡਿੰਗ ਹੋ ਰਹੀ ਹੈ ਅਦਾਲਤ ਦੇ ਵਿੱਚ ਉਹਨੂੰ ਘੱਟੋ ਘੱਟ ਪਤਾ ਲੱਗੇ ਕਿ ਉਸ ਪ੍ਰੋਸੀਡਿੰਗ ਦੇ ਵਿੱਚ ਉਹਦਾ ਪੱਖ, ਉਹਦਾ ਵਕੀਲ ਸਹੀ ਢੰਗ ਨਾਲ ਰੱਖਦਾ ਪਿਆ ਜਾਂ ਕੋਈ ਕਮੀ ਪੇਸ਼ੀ ਹੈ। ਜੀ ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰੀਏ ਤੇ ਆਪਣੇ ਅੱਜ ਦੇ ਪ੍ਰੋਗਰਾਮ ਦੀ ਅਖੀਰਲੀ ਖਬਰ ਹੋਵੇਗੀ। ਸਾਬਕਾ ਅਕਾਲੀ ਵਿਧਾਇਕ ਤੇ ਮੋਹਰੀ ਆਗੂ ਬੀਬੀ ਜੋਸ਼ ਦੇ ਭਰਾ ਦੇ ਉੱਤੇ ਮੁਕੱਦਮਾ ਦਰਜ। ਦੇਖੋ ਬੀਬੀ ਮਹਿੰਦਰ ਕੌਰ ਜੋਸ਼ ਦਾ ਤੇ ਜੋਸ਼ ਹੁਣ ਠੰਡਾ ਹੋ ਗਿਆ ਵਿਧਾਇਕ ਤੋਂ ਸਾਬਕਾ ਵਿਧਾਇਕ, ਪਰ ਸੁਰਖੀਆਂ 'ਚ ਇਹ ਬੀਬੀ ਹਮੇਸ਼ਾ ਰਹਿੰਦੀ ਆਈ ਹੈ ਤੇ ਮੇਰੇ ਖਿਆਲ ਦੇ ਨਾਲ ਹਾਲੇ ਰਹਿੰਦੀ ਰਹੇਗੀ ਬਹੁਤ ਲੰਮਾ ਸਮਾਂ। ਜੀ ਹੁਣ ਇਹਦਾ ਜਿਹੜਾ ਭਰਾ ਵਾ ਉਹ ਇੱਕ ਮਾਮਲੇ ਦੇ ਵਿੱਚ ਉਲਝਦਾ ਨਜ਼ਰ ਆਉਂਦਾ ਹੈ। ਮਾਮਲਾ ਇਹ ਹੈ ਕਿ ਕਿਸੇ ਸੱਜਣ ਤੋਂ ਉਹਨੇ 3 ਲੱਖ ਰੁਪਇਆ ਲਿਆ ਸੀ ਕਿ ਤੈਨੂੰ ਮੈਂ ਕਿਸੇ ਸਕੂਲ ਦੇ ਵਿੱਚ ਦਰਜਾ 4 ਦੀ ਨੌਕਰੀ ਦਵਾਂਗਾ, ਯਾਨੀ ਚਪੜਾ CPN ਜਾਂ ਸਵੀਪਰ, ਇਹਨਾਂ ਦੇ ਵਿੱਚੋਂ ਤੈਨੂੰ ਨੌਕਰੀ ਦਵਾ ਦੂ ਸਰਕਾਰੀ ਸਕੂਲ 'ਚ। 3 ਲੱਖ ਰੁਪਇਆ ਮੱਠ ਗਿਆ, ਮੁੜ ਕੇ ਨੌਕਰੀ ਕਿੰਨੇ ਦੇਣੀ ਸੀ? ਉਹ ਬੰਦਾ ਰੌਲਾ ਪਾਉਂਦਾ ਰਿਹਾ ਕਿ ਭਾਈ ਮੇਰਾ ਹੱਕ ਦੇ ਦੇ, ਜੇ ਨਹੀਂ ਤੇ ਭਾਈ ਜਿਹੜੀ ਸੌਦੇਬਾਜ਼ੀ ਹੋਈ ਉਹ ਸੌਦੇਬਾਜ਼ੀ ਵਾਲਾ ਸਮਾਨ ਹੀ ਮੋੜ ਤੇ ਅਸੀਂ ਕੋਈ ਗਾਂਹ ਘਰ ਲੱਭ ਲਈਏ। ਪਰ ਇਹਨਾਂ ਨੇ ਨਾ ਤੇ ਸੌਦੇਬਾਜ਼ੀ ਵਾਲਾ ਸਮਾਨ ਮੋੜਿਆ ਤੇ ਨਾ ਹੀ ਉਹਨਾਂ ਨੂੰ ਕਿਸੇ ਪਾਸੇ ਲਾਇਆ, ਕਿਸੇ ਟੰਗ ਲਾਇਆ, ਕਿਸੇ ਕੋਲ ਲਾਇਆ। ਹਾਰ ਕੇ ਹੁਣ ਜਦੋਂ ਸਰਕਾਰ ਬਦਲੀ ਹੈ ਤੇ ਉਸ ਬੰਦੇ ਨੇ ਕੇਸ ਚੁੱਕਿਆ, ਜਾਂਚ ਪੜਤਾਲ ਕੀਤੀ ਗਈ ਹੈ ਤੇ ਜਾਂਚ ਪੜਤਾਲ 'ਚ ਇਹ ਪਤਾ ਲੱਗਿਆ ਕਿ ਉਸ ਸੱਜਣ ਦੇ ਨਾਲ ਠੱਗੀ ਠੋਰੀ ਹੋਈ ਹੈ। ਕਿਹਨੇ ਕੀਤੀ ਹੈ? ਇਹ ਭਾਈ ਸਾਹਿਬ ਨੇ ਕੀਤੀ ਹੈ ਜਾਂ ਕੋਈ ਹੋਰ ਵਿੱਚ ਦਾ ਮਾਰ ਗਿਆ? ਉਹ ਤੇ ਹਾਲੇ ਜਿਹੜਾ ਅਪਰਾਧ ਵਿਭਾਗ ਗਿਆ, ਅਪਰਾਧ ਵਿੰਗ ਹੈ ਜਿਹੜਾ ਕ੍ਰਾਈਮ ਵਿੰਗ ਚ ਕਹਿੰਦੇ ਉਹ ਕਰਦਾ ਪਿਆ। ਇਹਦੀ ਜਾਂਚ ਪੜਤਾਲ ਆਉਣ ਵਾਲੇ ਦਿਨਾਂ 'ਚ ਸਾਫ਼ ਹੋ ਜਾਊਗਾ। ਪਰ ਰਾਜਕਰਨਵੀਰ ਸਿੰਘ ਦੀ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਬਠਿੰਡੇ ਜ਼ਿਲ੍ਹੇ ਦੇ ਵਿੱਚੋਂ ਵੀ ਇੱਕ ਇਹੋ ਜਿਹੀ ਖਬਰ ਆਉਣ ਡਈ ਆ, ਉੱਥੇ ਵੀ ਇੱਕ ਸਾਬਕਾ ਅਕਾਲੀ ਵਿਧਾਇਕ ਦੇ ਭਰਾ ਤੇ ਦੋਸ਼ ਲੱਗਦਾ ਪਿਆ ਕਿ ਉਹਦੇ ਭਰਾ ਤੇ ਉਹਦੇ ਪੁੱਤ ਨੇ ਜ਼ਮੀਨ ਦੇ ਵਿੱਚ ਹੇਰਫੇਰ ਕੀਤੀ ਸੀ,
ਸ਼ਾਮਲਾਟ ਜ਼ਮੀਨ ਦੇ ਵਿੱਚ, ਉਹ ਵੀ ਮੁੱਦਾ ਖੁੱਲ ਗਿਆ। 10 ਸਾਲ ਤੇ ਕਿਸੇ ਨੇ ਪੁੱਛਿਆ ਨਹੀਂ, ਸਰਕਾਰ ਬਦਲੀ ਤੋਂ ਬਾਅਦ ਹੁਣ ਸਭ ਕੁਝ ਬਦਲਿਆ ਨਜ਼ਰ ਆਉਂਦਾ ਹਜ਼ੂਰ। ਤਾਂ ਇਸ ਬਦਲੀ ਰੁੱਤ ਦੇ ਵਿੱਚ ਇੱਕ ਚੀਜ਼ ਜਿਹੜੀ ਹੈ ਉਹ ਸਾਹਮਣੇ ਆਉਂਦੀ ਪਈ ਹੈ ਰਾਜ ਕਰਨਵੀਰ ਸਿੰਘ ਜੀ, ਕਿ ਜਿਹੜੇ ਇਸ ਤਰ੍ਹਾਂ ਦੇ ਅੰਗਿਆਰ ਇਹਨਾਂ ਨੇ ਘਾਹ ਪਾ ਕੇ ਢਕੇ ਹੋਏ ਸਨ, ਉਹਨਾਂ ਦੇ ਵਿੱਚੋਂ ਹੁਣ ਧੂੰਆਂ ਉੱਠਣ ਲੱਗ ਪਿਆ। ਤੇ ਜਦੋਂ ਧੂੰਆਂ ਉੱਠਣ ਲੱਗ ਪਵੇ, ਇੱਥੇ ਲੋਕ ਸਮਝ ਹੀ ਜਾਂਦੇ ਆ, ਲੋਕ ਕਹਿ ਵੀ ਦਿੰਦੇ ਆ ਕਿ ਕਿਤੇ ਨਾ ਕਿਤੇ ਅੱਗ ਜ਼ਰੂਰ। ਹੁਣ ਇਹ ਅੱਗ ਅੱਗੇ ਕਿਹਨਾਂ ਦਾ ਨਾਮਣਾ, ਕਿਹਨਾਂ ਦਾ ਰੁਤਬਾ ਰੱਖ ਕਰੇਗੀ, ਉਹ ਤੇ ਸਮਾਂ ਦੱਸੇਗਾ। ਪਰ ਬੀਬੀ ਜੋਸ਼ ਔਰ ਉਹ ਸਾਬਕਾ ਵਿਧਾਇਕ ਹੈ ਜਿਹੜਾ ਬਠਿੰਡੇ ਵਾਲਾ, ਇਹਨਾਂ ਦੋਵਾਂ ਲਈ ਆਉਣ ਵਾਲੇ ਦਿਨਾਂ 'ਚ ਇੱਕ ਵਾਰੀ ਮੁਸੀਬਤ ਹੈ ਜਿਹੜੀ ਉਹ ਖੜੀ ਜ਼ਰੂਰ ਹੋਈ। ਸੋ ਕੁੱਲ ਮਿਲਾ ਕੇ ਜੇ ਅਸੀਂ ਦੇਖੀਏ, ਕੱਚੇ ਚਿੱਠੇ ਆ ਜਿਹੜੇ ਉਸ ਰਾਜ ਦੇ ਵਿੱਚ ਜਿਨ੍ਹਾਂ ਨੇ ਮੌਜਾਂ ਕੀਤੀਆਂ, ਧੱਕੇਸ਼ਾਹੀਆਂ ਕੀਤੀਆਂ, ਉਹ ਕਿਤੇ ਨਾ ਕਿਤੇ ਕੱਚੇ ਚਿੱਠੇ ਆ ਜਿਹੜੇ ਗਾਏ ਬਗਾਏ ਉਹ ਸਾਹਮਣੇ ਆ ਰਹੇ ਆ। ਵੈਸੇ ਜਿਹੜੀਆਂ ਇਹ 2-3 ਘਟਨਾਵਾਂ ਨੇ, ਇਹਨਾਂ ਘਟਨਾਵਾਂ ਦੇ ਵਿੱਚੋਂ ਇੱਕ ਹੋਰ ਘਟਨਾ ਜਿਹੜੀ ਹੈ ਉਹ ਵੀ ਨਾਲ ਆਪਾਂ ਲਿੰਕ ਕਰ ਦਿੱਤੀ, ਗੱਲ ਸਹੀ ਰਹੂਗੀ। ਬਟਾਲੇ ਦੇ ਵਿੱਚ ਪਰਸੋਂ ਚੌਥ ਹੀ ਇੱਕ ਕੇਸ ਦਾ ਨਿਪਟਾਰਾ ਹੋਇਆ। ਗੜਬੜੀ ਕਰਨ ਵਾਲੇ ਉੱਥੋਂ ਦੇ ਮੁਲਾਜ਼ਮਾਂ ਨੂੰ ਸਜ਼ਾ ਸੁਣਾਈ ਗਈ ਅਦਾਲਤ ਵੱਲੋਂ। ਥੋੜੇ ਦਿਨ ਹੋਏ ਆ, ਉਹਨਾਂ ਨੇ ਘਪਲਾ ਕੀਤਾ ਸੀ, ਤੇ ਉਹ ਹਾਲੇ ਖਬਰ ਠੰਡੀ ਨਹੀਂ ਪਈ, ਉੱਤੋਂ ਖਬਰ ਇਹ ਆ ਗਈ ਹੈ ਕਿ BDPO ਸਮੇਤ 10 ਤੇ ਹੋਰ ਮਾਮਲਾ ਦਰਜ ਹੋ ਗਿਆ, ਕਿਉਂਕਿ 1.5 ਕਰੋੜ ਰੁਪਏ ਦੀ ਗ੍ਰਾਂਟ ਇਹਨਾਂ ਨੇ ਖੁਦ ਕਰ ਦਿੱਤੀ। ਸਿੰਜਾਈ ਮਹਿਕਮੇ ਵਾਲਾਂ ਦਾ ਰੌਲਾ ਉਹ ਅੱਡ ਪਿਆ ਖਲੋਤਾ, ਨੌਕਰੀ ਘੁਟਾਲੇ ਵਾਲੇ ਉਹ ਅੱਡ ਖਲੋਤੇ ਆ ਕਿ ਭਾਈ ਸਾਡੇ ਨਾਲ ਧੱਕੇ ਹੋ ਗਏ, ਸਾਡੇ ਤੋਂ ਪੈਸੇ ਲੈ ਕੇ ਇਹ ਹੋ ਗਿਆ, ਉਹ ਹੋ ਗਿਆ। ਭਲਵਾਨ ਜੀ ਉਧਰ ਅੜੇ ਪਏ ਆ। ਸੋ ਚਫੇਰੇ ਖਲਾਰਾ ਪਿਆ ਹੋਇਆ। ਇਸ ਖਲਾਰੇ ਨੂੰ ਸਮੇਟ ਕੇ ਕਿਹਨੂੰ ਇਨਸਾਫ ਮਿਲਦਾ ਹੈ ਤੇ ਜਾਂ ਕਿਹਨੂੰ ਰਾਹਤ ਮਿਲਦੀ ਹੈ, ਇਹ ਸਭ ਕੁਝ ਹਾਲੇ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ 'ਚ ਛੇਤੀ ਤੇ ਸਾਫ਼ ਨਹੀਂ ਹੋਏਗਾ। ਪਰ ਉਮੀਦ ਕੀਤੀ ਜਾ ਸਕਦੀ ਹੈ ਕਿ ਜਿੱਥੇ ਗੜਬੜੀਆਂ ਨੇ, ਉਹਨਾਂ ਗੜਬੜੀਆਂ ਦੇ ਵਿੱਚ ਕੁਛ ਨਾ ਕੁਛ ਜ਼ਰੂਰ ਹੋਏਗੀ, ਔਰ ਹੋਣੀ ਵੀ ਚਾਹੀਦੀ ਆ। ਇਹ ਜਿਹੜੀਆਂ ਇਹਨਾਂ ਨੇ ਪਰਦੇ ਅੰਦਰ ਰਜਾਈਆਂ ਨੇ ਦਾਲਾਂ, ਇਹਨਾਂ ਤੋਂ ਹੁਣ ਚੱਪਣੀ ਚੁੱਕ ਦੇਣੀ ਚਾਹੀਦੀ। ਜੀ ਤੇ ਮਿੰਟੂ ਗੁਰੇਸ਼ਵਰ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜ ਕਰਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜਿਸ ਉੱਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੁੰਦਾ ਹੈ। ਮਿਲਾਂਗੇ ਅਗਲੇ ਪ੍ਰੋਗਰਾਮ 'ਚ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।